ਜਦੋਂ ਇਹ ਮੋਰਚਾ ਜਿਹੜਾ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਰਿਹਾ, ਜਿੱਤ ਦੇ ਸ਼ਾਦਿਆਨੇ ਵਜਾਉਂਦਿਆਂ ਦਿੱਲੀ ਚੋਂ ਵਾਪਸ ਆਏ, ਉਦੋਂ ਵੀ ਇਹਨਾਂ ਨੂੰ ਉਹ ਦੀਪ ਸਿੱਧੂ ਹੋਏ ਜਾਂ ਦੂਸਰੇ ਜੈਨੂਇਨ ਲੋਕ ਸੀ ਕਿ ਵੀ ਅਜੇ ਇੱਥੋਂ ਮਤ ਉੱਠੋ। ਜਿਹੜੀ ਅਸਲੀ ਸਵਾਮੀ ਉਹ ਤਾਂ ਜੈਸੇ ਥੇ ਵਾਲੀ ਗੱਲ ਹੋਈ ਵੀ ਪਹਿਲਾਂ ਹੀ ਲੁੱਟ ਖਸੁੱਟ ਜਾਂ ਆਤਮ ਹੱਤਿਆਵਾਂ ਜਾਂ ਦੂਸਰੀਆਂ ਚੱਲ ਰਹੀਆਂ ਸੀ, ਉਹਨਾਂ ਨੇ ਕਾਨੂੰਨ ਲਿਆਂਦੇ, ਉਹਨਾਂ ਨੇ ਵਾਪਸ ਕਰ ਲਏ। ਉਹਦੇ ਚੇਂਜ ਕੀ ਹੋਈ? ਤਬਕੇ ਨੂੰ ਲੱਗਦਾ ਸੀ ਵੀ ਚਲੋ ਪੋਲੀਟੀਕਲ ਪਾਵਰ ਗ੍ਰੈਬ ਕਰ ਲਈਏ, ਫਿਰ ਕਿਸਾਨਾਂ ਦਾ ਭਲਾ ਕਰਾਂਗੇ। ਪਰ 2 ਸਾਲ ਇਹ ਕਿੱਥੇ ਰਹੇ, ਗਵਾਚੇ। ਇਹਨਾਂ ਨੂੰ ਕਿਉਂ ਨਹੀਂ ਨਜ਼ਰ ਆਇਆ ਕਿ ਜੇ 32-33 ਮੀਟਿੰਗਾਂ ਜੇ ਉਹਨਾਂ ਦੀਆਂ ਕਮੇਟੀ ਨੇ ਕੀਤੀਆਂ ਵੀ ਨੇ, ਉਹਦਾ ਰਿਜ਼ਲਟ ਕੀ ਹੈ? ਜੇ ਇਹ 2 ਸਾਲਾਂ 'ਚ ਭਾਰਤੀ ਕਿਸਾਨ ਮੋਰਚੇ ਨੇ ਉਹਨਾਂ ਜਿਹੜੇ ਸਮਝੌਤੇ ਦੀਆਂ ਟਰਮ ਸੀ, ਹਾਲਾਂਕਿ ਸਮਝੌਤਾ ਤਾਂ ਇਹਨਾਂ ਨੂੰ ਸਦਕੇ ਨਹੀਂ ਸੀ ਕੀਤਾ ਹੋਇਆ, ਉਹ ਤਾਂ ਵਨ ਵੇ ਐਲਾਨੀਆਂ ਹੀ ਸੀ ਉਹਦਾ ਮੋਦੀ ਦਾ, ਪਰ ਤੁਸੀਂ ਉਸ ਦੇ ਉੱਤੇ ਕਿਹੜਾ ਫੋਲੋ ਅਪ ਕੀਤਾ ਜੀ 2 ਸਾਲਾਂ 'ਚ ਕਿ ਵੀ ਕਮੇਟੀਆਂ ਦੀਆਂ ਰਿਪੋਰਟਾਂ 'ਚੋਂ ਕੀ ਨਿਕਲਿਆ, ਮਿਨੀਮਮ ਸਪੋਰਟ ਪ੍ਰਾਈਸ 'ਚੋਂ ਕੀ ਨਿਕਲਿਆ? ਪੰਧੇਰ ਜਾਂ ਡੱਲੇਵਾਲ ਜਦੋਂ ਇਹਨਾਂ ਨੇ ਕਾਲ ਦਿੱਤੀ ਔਰ ਜਿਸ ਜੋਸ਼ੋ ਖਰੋਸ਼ ਦੇ ਨਾਲ ਨੌਜਵਾਨ ਨਿਕਲੇ, 8-10 ਹਜ਼ਾਰ ਬੰਦਿਆਂ ਦਾ ਇਕੱਠ, ਖਨੌਰੀ ਔਰ ਸ਼ੰਭੂ, ਔਰ ਇਹ ਵੱਧਦਾ ਚਲਾ ਗਿਆ। ਇਹਨਾਂ ਨੂੰ ਵੀ ਵਕਤ ਪਾ ਦਿੱਤਾ। ਜਿਸ ਲੈਵਲ ਦੇ ਉੱਤੇ ਜ਼ੁਲਮ ਢਾਇਆ ਹਰਿਆਣੇ ਦੀ ਪੁਲਿਸ ਨੇ, ਸੁਰੱਖਿਆ ਦਸਤਿਆਂ ਨੇ, ਲਾਈਵ ਐਮਨੀਸ਼ਨ ਵੀ ਇਸਤੇਮਾਲ ਕੀਤਾ ਗਿਆ ਔਰ ਨਤੀਜੇ ਦੇ ਤੌਰ ਤੇ ਜਿੰਨਾ ਰੋਹ ਦੁਨੀਆ ਭਰ 'ਚ ਜਾਗ ਗਿਆ। ਸੋ ਇਹਨਾਂ ਨੂੰ ਵੀ ਫਿਕਰ ਪੈ ਗਿਆ ਵੀ ਇਹ ਤਾਂ ਲੀਡਰਸ਼ਿਪ ਹੀ ਨਿਕਲ ਜਾਏਗੀ ਇੱਥੋਂ। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜੀ ਇਹ ਅਸੀਂ ਉਸ ਦਿਨ ਪ੍ਰੋਟੈਸਟ ਕਰ ਰਹੇ ਹਾਂ ਕਿ ਇਹ ਭਾਰਤ ਨੂੰ ਕਹਿਣਾ ਵੀ ਤੁਸੀਂ WTO 'ਚੋਂ ਬਾਹਰ ਆਓ। ਉਹਨਾਂ ਨੇ ਅਰਦਾਸਾ ਸੋਧ ਕੇ ਆਏ ਪੰਜਾਬ ਦੀ ਜਵਾਨੀ ਨਾ ਆਉਂਦੀ, ਤਾਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਸਾਰੀ ਜਿਹੜੀਆਂ ਹੁਣ ਨੌਟੰਕੀ ਵਾਲੀਆਂ ਇਵੈਂਟਸ ਰੱਖੀਆਂ ਨੇ, ਮਹਾਂ ਪੰਚਾਇਤ ਤੋਂ ਬਾਅਦ ਦੀ ਗੱਲ ਹੈ ਕਿ ਵੀ ਇਹ ਇਹਨਾਂ ਨੇ ਕਰਨਾ ਸੀ। ਤਾਂ ਹਰਿਆਣਾ ਪੁਲਿਸ has today posted a notice outside the home of Bharati Kisan Union Shaheed Bhagat Singh leader Amarjeet Modi, stating that he should not participate in this movement without the permission of the police. Otherwise, his property could be attached and his bank accounts could be seized. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV4 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 22 ਫਰਵਰੀ 2024 11 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਪੈਰਾਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸ਼ਮਸ਼ੇਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ TV84 ਦੀ ਜਿਹੜੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ, ਕਿਉਂਕਿ TV84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਜਿਹੜੇ ਨੌਜਵਾਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਕਾਫੀ ਭਰਪੂਰ ਜਾਣਕਾਰੀ ਮਿਲਦੀ ਹੈ ਜੋ ਕਰੰਟ ਇਸ਼ੂ ਚੱਲ ਰਹੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ
ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166195984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਜਿਹੜੇ ਜ਼ੁਲਮਾਂ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਰੋਹ ਵਿੱਚ ਲੈ ਆਉਂਦਾ ਔਰ ਲਗਭਗ 13 ਮਹੀਨੇ ਕਿਸਾਨ ਸੰਘਰਸ਼ ਨੂੰ ਲੀਡ ਕਰਨ ਵਾਲਾ ਸੰਯੁਕਤ ਕਿਸਾਨ ਮੋਰਚਾ ਡੂੰਘੀ ਨੀਂਦ ਵਿੱਚੋਂ ਹੁਣ ਜਾਗਿਆ। ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੁਝ ਪ੍ਰੋਗਰਾਮ ਦਿੱਤੇ ਨੇ ਔਰ ਬੇਸ਼ੱਕ ਉੱਪਰਲੀ ਨਜ਼ਰ ਨਾਲ ਵੇਖਦਿਆਂ ਇਹ ਕਦਮ ਜਿਹੜੇ ਕਿਸਾਨਾਂ ਦੇ ਹੌਸਲੇ ਬੁਲੰਦ ਕਰਨ ਵਾਲਾ ਹੈ, ਪਰ ਪਿਛਲੇ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਰੋਲ ਨੂੰ ਵੇਖਦਿਆਂ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਔਰ ਨਾਲ ਹੀ ਜਿਸ ਤਰ੍ਹਾਂ ਕਿ ਇਸ ਸੰਬੰਧੀ ਬ੍ਰਿਟਿਸ਼ ਪਾਰਲੀਮੈਂਟ ਵਿੱਚ MP ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਵੀ ਸਵਾਲ ਚੱਕਿਆ ਔਰ ਉਹਨਾਂ ਦਾ ਜਿਹੜਾ ਸੁਣਿਆ ਔਰ ਵੀਡੀਓ ਹੈ ਉਹ ਆਪਾਂ ਜਿਹੜੇ ਇਸ ਸੈਗਮੈਂਟ ਦੇ ਐਂਡ ਵਿੱਚ ਚਲਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸ਼ਮਸ਼ੀਰ ਸਿੰਘ ਵਰਜੀਨੀਆ ਵਾਸੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਸਾਡੇ ਆਲਮੋਸਟ 3 ਦਹਾਕਿਆਂ ਤੋਂ ਜ਼ਿਆਦਾ ਦੇ ਸਹਿਯੋਗੀ ਨੇ। ਨਾਈਸ। ਪ੍ਰੋਫੈਸ਼ਨ ਕਰਕੇ ਇੰਜੀਨੀਅਰ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਗ੍ਰੈਜੂਏਟ ਨੇ, ਲੇਕਿਨ ਇਹਨਾਂ ਦੀ ਪੰਥ ਪ੍ਰਤੀ ਸਮਰਪਣ ਭਾਵਨਾ ਆਪਣੇ ਸਟੂਡੈਂਟ ਡੇਜ਼ ਤੋਂ ਹੀ ਰਹੀ ਔਰ ਇੱਥੇ ਆ ਕੇ ਵੀ ਬੇਸ਼ੱਕ ਹਰ ਇੱਕ ਨੂੰ ਸਟਰਗਲ ਕਰਨੀ ਪੈਂਦੀ ਹੈ, ਇਹਨਾਂ ਨੇ ਵੀ ਪੂਰੀ ਸਟਰਗਲ ਕੀਤੀ, ਪਰ ਥਰੂ ਆਊਟ ਇਸ ਪੀਰੀਅਡ ਦੇ ਖਾਲਿਸਤਾਨ ਦੀ ਮੂਵਮੈਂਟ ਨਾਲ ਪੰਥ ਦੀ ਚੜ੍ਹਦੀ ਕਲਾ ਦੇ ਏਜੰਡੇ ਲਈ ਜਿਹੜਾ ਹੈ ਉਹ ਸਮਰਪਣ ਭਾਵਨਾ ਦੇ ਨਾਲ ਤੁਰੇ ਹੋਏ ਨੇ। ਔਰ ਹੁਣ ਵੀ ਜਿੱਥੇ ਉਹ ਇੱਕ ਸਫਲ ਕਾਰੋਬਾਰੀ ਵੀ ਨੇ, ਉੱਥੇ ਉਹਨਾਂ ਦੀ ਪੰਥ ਪ੍ਰਤੀ ਔਰ ਸਾਡੇ ਪ੍ਰਤੀ ਸਾਡੇ ਨਾਲ ਉਹਨਾਂ ਦਾ ਇੱਕ ਨਿੱਜੀ ਬੌਂਡਿੰਗ ਵੀ ਹੈ। ਔਰ TV84 ਨੂੰ ਉਹ ਐਡਮਾਇਰ ਕਰਦੇ ਨੇ ਕਿਉਂਕਿ ਜਿਹੜਾ ਵੀ ਖਾਸ ਤੌਰ 'ਤੇ ਪੜ੍ਹਿਆ ਲਿਖਿਆ ਨੌਜਵਾਨ ਆਪਣੀ ਭਰ ਜਵਾਨੀ ਜਿਹਨੇ 80s ਦਾ ਦੌਰ ਦੇਖਿਆ, ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੀ ਸਟਰਗਲ ਜਿਹੜੀ ਸੱਚ, ਹੱਕ, ਇਨਸਾਫ 'ਤੇ ਆਧਾਰਿਤ ਸੀ। ਜੇ ਪਹਿਲਾ ਫੇਜ਼ ਸਾਡਾ 84 ਤੋਂ 94-95 ਤੱਕ ਜਿਹੜਾ ਸਾਡਾ ਲੈਜੀਟੀਮੇਟ ਹੱਕ ਸੀ ਆਪਣੇ ਆਪ ਨੂੰ ਡਿਫੈਂਡ ਕਰਨ ਦਾ, ਕਿਉਂਕਿ ਅੱਜ ਵੀ ਇੱਕ ਰੁਝਾਨ ਸਿੱਖਾਂ ਦੇ ਇੱਕ ਵਰਗ ਦੇ ਵਿੱਚ ਹੈ ਜਿੱਥੇ ਉਹ ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਕਿ ਜੀ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਹੀ ਜਿਹੜਾ ਉਹ ਸੰਘਰਸ਼ ਲੜਨ ਦੇ ਵਿੱਚ ਯਕੀਨ ਰੱਖਦੇ ਹਾਂ। ਬਿਲਕੁਲ ਸ਼ਾਂਤਮਈ ਤੋਂ ਵੱਡੀ ਕਿਹੜੀ ਹੋਰ ਮਈ ਹੋ ਸਕਦੀ ਹੈ। ਲੇਕਿਨ ਅਸੀਂ ਜਦੋਂ ਇਸ ਗੱਲ ਦੇ ਉੱਤੇ ਗਾਂਧੀ ਵਾਂਗ ਜਾਂ ਬੁੱਧਿਸਟ ਮੰਕਸ ਵਾਂਗ ਪਹਿਰਾ ਦੇਣ ਲੱਗ ਜਾਂਦੇ, ਫਿਰ ਅਸੀਂ ਗੁਰੂ ਸਾਹਿਬਾਨ ਦੀ ਆਈਡੀਓਲੋਜੀ ਤੋਂ ਜਿਹੜਾ ਉਹ ਕਿਨਾਰਾ ਕਰ ਲੈਂਦੇ, ਕਿਉਂਕਿ ਗੁਰੂ ਸਾਹਿਬਾਨ ਤੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਗਭਗ 4 ਸਦੀਆਂ ਪਹਿਲਾਂ, ਇਹ ਉਹ ਸ਼ਹਾਦਤ ਹੈ ਜਿਸ ਦੇ ਵਿੱਚ ਜੇ ਅਸੀਂ ਟੌਰਚਰ ਦੇ ਤਰੀਕੇ ਅੱਜ ਵੀ ਦੇਖੀਏ ਔਰ ਉਸ ਜ਼ਮਾਨੇ 'ਚ ਵੀ ਦੇਖੀਏ, ਉਹ ਇਕੱਲਾ ਸ਼ਰੀਅਤ ਦੇ ਥੱਲੇ ਨਹੀਂ ਸੀ। ਯਾਸਾ ਜਿਹੜਾ ਇੱਕ ਇਹਨਾਂ ਦੇ ਜਿਹੜਾ ਕਬੀਲੇ, ਤੁਰਕ ਕਬੀਲੇ ਸੀ, ਉਹਨਾਂ ਦਾ ਆਪਣਾ ਖਾਨਦਾਨੀ ਚੰਗੇਜ਼ ਖਾਨੀ ਜਿਹੜਾ ਹੈ ਉਹ ਕੋਡ ਸੀ, ਉਹਦੇ ਥੱਲੇ ਜਿਹਦੇ 'ਚ ਉਹ ਇਹ ਮੰਨਦੇ ਸੀ ਕਿ ਜੇ ਕਿਸੇ ਧਾਰਮਿਕ ਸ਼ਖਸੀਅਤ ਦਾ ਖੂਨ ਧਰਤੀ ਦੇ ਉੱਤੇ ਡਿੱਗੇ ਤੇ ਉਸ 'ਚੋਂ ਹੋਰ ਸ਼ਹੀਦ ਪੈਦਾ ਹੁੰਦੇ ਨੇ। ਇਸ ਲਈ ਟੌਰਚਰ ਦੇ ਤਰੀਕੇ ਇਹ ਸੀ, ਅਦਰਵਾਈਜ਼ ਤਾਂ ਪੋਲੀਟੀਕਲ ਰਿਬੈਲਸ ਦੇ ਲਈ ਜਾਂ ਪੋਲੀਟੀਕਲ ਬਾਗੀਆਂ ਦੇ ਲਈ ਤਾਂ ਤਹਿ ਤੇਗ ਕਰ ਦੇਣਾ, ਤਲਵਾਰ ਨਾਲ ਸਿਰ ਜਿਹੜਾ ਉਹ ਕਲਮ ਕਰਨਾ, ਇਹੀ ਸਜ਼ਾਵਾਂ ਸੀ। ਸੌਖੀ ਵੀ ਸੀ ਔਰ ਪਬਲਿਕਲੀ ਸਾਰੀ ਦੁਨੀਆ ਇਕੱਠੀ ਕਰਕੇ ਕੀਤੀ ਜਾਂਦੀ ਸੀ ਬਾਕੀਆਂ ਨੂੰ ਵੀ। ਲੇਕਿਨ ਧਾਰਮਿਕ ਸ਼ਖਸੀਅਤਾਂ ਪ੍ਰਤੀ ਯਾਸਾ ਵਾਲੇ ਇਸ ਗੱਲ ਤੋਂ ਬੜੇ ਜਿਹੜੇ ਘਬਰਾਉਂਦੇ ਸੀ ਵੀ ਖੂਨ ਡੁੱਲਣਾ ਨਹੀਂ ਚਾਹੀਦਾ। ਔਰ ਅਸੀਂ ਦੇਖਦੇ ਹਾਂ ਕਿ 3-4 ਦਿਨ ਜਿਸ ਅੰਦਾਜ਼ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਟੌਰਚਰ ਕੀਤਾ ਗਿਆ, ਤੱਤੀ ਤਵੀ 'ਤੇ ਬਿਠਾਇਆ ਗਿਆ, ਫਿਰ ਅਗਲੇ ਦਿਨ ਜਿਹੜਾ ਸਿਰ 'ਤੇ ਰੇਤ ਪਾਈ ਗਈ, ਉਹੀ ਗਰਮੀ ਜੂਨ ਦਾ ਮਹੀਨਾ, ਔਰ ਫਿਰ ਤੀਸਰੇ ਦਿਨ ਜਿਹੜਾ ਉਹਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ। ਔਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਟੌਰਚਰ ਇਸ ਤੋਂ ਵਸਟ ਕਿ ਫਿਰ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਫਿਰ ਰਾਵੀ ਦੇ ਹਵਾਲੇ ਕਰ ਦਿੱਤਾ ਗਿਆ। ਹੁਣ ਇਹ ਸਿਖਰ ਸੀ ਉਹ ਸਾਰੇ ਦੀ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ, ਜਿਨ੍ਹਾਂ ਦੀ ਅੱਜ ਵੀ ਜਦੋਂ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ ਔਰ ਜੇ ਇਹ ਕਹਿਣਾ ਹੋਏ ਕਿ ਲਗਭਗ
ਅੱਧੇ ਦੇ ਨੇੜੇ ਤੇੜੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਗੁਰੂ ਅਰਜਨ ਸਾਹਿਬ ਦੇ ਮੁਖਾਰਬਿੰਦ ਚੋਂ ਉਚਾਰੀ ਗਈ। ਬੇਸ਼ੱਕ ਇਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਹੈ। ਲਗਭਗ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਗੁਰੂ ਅਰਜਨ ਸਾਹਿਬ ਬਿਰਾਜਮਾਨ ਹੁੰਦੇ ਨੇ ਔਰ ਲਗਭਗ 42 ਸਾਲ ਦੀ ਉਮਰ ਦੇ ਵਿੱਚ ਉਹ ਸ਼ਹੀਦ ਹੁੰਦੇ ਨੇ। ਉਹਨਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕਰਕੇ ਯਾਦ ਕਰਦੇ ਹਾਂ। ਹੁਣ ਇਸ ਤੋਂ ਵੱਡੀ ਹੋਰ ਕੋਈ ਸ਼ਾਂਤਮਈ ਨਹੀਂ ਹੋ ਸਕਦੀ ਜੇ ਅਸੀਂ ਜਿਹੜਾ ਸ਼ਹਾਦਤ ਦੀ ਗੱਲ ਕਰੀਏ। ਤੇ ਫਿਰ ਜਦੋਂ ਇਹ ਹੱਦਾਂ ਟੱਪ ਜਾਂਦੀਆਂ ਨੇ ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਲਗਭਗ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਗੁਰਗੱਦੀ ਤੇ ਬੈਠਦੇ ਨੇ ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਕਿ ਹੁਣ ਇਹ ਝੂਠ ਦੇ ਤਖਤ ਤੋਂ ਨਿਕਲਣ ਵਾਲੇ ਹੁਕਮ ਜਿਹੜੇ ਨੇ ਉਹ ਗੁਰੂ ਨਾਨਕ ਦੀ ਉਮਤ ਨਹੀਂ ਮੰਨੇਗੀ। ਸਾਡਾ ਤਖਤ ਅਕਾਲ ਦਾ ਤਖਤ ਹੈ, ਸੱਚ ਹੱਕ ਇਨਸਾਫ ਦਾ ਤਖਤ ਹੈ। ਇਹ ਦੁਨੀਆ ਦੇ ਤਖਤਾਂ ਵਾਲੇ ਤਾਂ ਆਉਂਦੇ ਨੇ ਮਰ ਜਾਂਦੇ ਨੇ, ਇਹ ਅਕਾਲ ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਥਰੋਨ ਆਫ ਦਾ ਇਮੋਰਟਲ ਜਿਹਨੂੰ ਕੋਈ ਨਹੀਂ ਮਾਰ ਸਕਦਾ। ਔਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ, ਮੀਰੀ ਪੀਰੀ ਦੀਆਂ 2 ਤਲਵਾਰਾਂ ਦਾ ਪਹਿਨਣ ਔਰ ਪਹਿਲਾ ਹੁਕਮ ਅਕਾਲ ਤਖਤ ਤੋਂ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਜਿਹੜੇ ਇਸ ਆਈਡੀਓਲੋਜੀ ਦੇ ਔਰ ਇੱਥੇ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਲਫ਼ਜ਼ ਗੁਰਬਾਣੀ ਦੇ ਵਿੱਚ ਰਾਜ ਜੋਗ ਜਿਨ ਮਾਣਿਓ, ਇਹ ਪੱਟਾਂ ਦੇ ਸਵਈਏ ਨੇ ਕਿ ਗੁਰੂ ਨਾਨਕ ਸਾਹਿਬ ਰਾਜੇ ਵੀ ਨੇ, ਗੁਰੂ ਨਾਨਕ ਸਾਹਿਬ ਜੋਗੀ ਵੀ ਨੇ। ਔਰ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਵੀ ਇਹ ਜਿਹੜਾ ਰਹੀ ਹੈ ਬੋਲੀ ਕਿ ਨਾਨਕ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਰਾਜ ਜੋਗੀ ਹੈ 6ਵੇਂ ਪਾਤਸ਼ਾਹ ਦੇ ਵੇਲੇ ਅਸੀਂ ਮੀਰੀ ਪੀਰੀ ਜਾਂ ਭਗਤੀ ਸ਼ਕਤੀ ਆਮ ਲੋਕਾਂ ਦੀ ਜ਼ੁਬਾਨ ਦੇ ਵਿੱਚ, ਔਰ ਇਹੀ ਜਦੋਂ ਅਸੀਂ ਖਾਲਸਾ ਦੇ ਪ੍ਰਗਟ ਹੋਣ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਫਿਰ 5 ਕਕਾਰੀ ਰੂਪ ਦੇ ਵਿੱਚ ਕਿਰਪਾਨ ਸ੍ਰੀ ਸਾਹਿਬ, ਉਸ ਦਾ ਹਮੇਸ਼ਾ ਜਿਹੜਾ ਉਹ ਗਾਤਰੇ ਹੋਣੀ ਇਸ ਗੱਲ ਦਾ ਜਿਹੜਾ ਇਸ ਫਲਸਫੇ ਦੀ ਕੰਟੀਨਿਊਟੀ ਸੀ ਜਿਸ ਦੇ ਵਿੱਚ ਬੜਾ ਸਪਸ਼ਟ ਸੀ ਕਿ ਭਾਈ ਚੌਂਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਔਰ ਮੈਂ ਅਕਸਰ ਇਹਨੂੰ ਦੁਹਰਾਉਂਦਾ ਕਿਉਂਕਿ ਨਵੇਂ ਲੋਕ ਵੀ ਪ੍ਰੋਗਰਾਮ ਨਾਲ ਜੁੜਦੇ ਨੇ। ਬਹੁਤ ਵਾਰ ਕਈਆਂ ਨੂੰ ਇਹ ਰਿਮਾਈਂਡਰ ਵੀ ਦੇਣਾ ਪੈਂਦਾ ਹੈ ਕਿ ਭਾਈ ਐਵੇਂ ਸ਼ਾਂਤੀ 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 ਨਾ ਕਰੀ ਜਾਇਆ ਕਰੋ ਔਰ ਨਾ ਹੀ ਇਸ ਨੂੰ ਬਿਲਕੁਲ ਜੀ ਪੀਸਫੁਲ ਕਿਉਂਕਿ ਜਿਸ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਥੱਲੇ ਦੁਨੀਆ ਦੀ ਇੱਕ ਮੋਰਲ ਗਵਰਨੈਂਸ ਹੈ, ਬੇਸ਼ੱਕ ਕੋਈ ਯੂਨਾਈਟਿਡ ਨੇਸ਼ਨਸ ਗਵਰਨਮੈਂਟ ਨਹੀਂ ਹੈ ਕਿ ਜਿਹਦੇ ਕੋਲ ਫੌਜ ਹੈ ਉਹਨੇ ਆਪਣੇ ਆਰਡਰ ਲਾਗੂ ਕਰਨੇ ਨੇ। ਜਿਸ UN ਦੇ ਚਾਰਟਰ ਤੋਂ ਬਾਅਦ ਇੰਟਰਨੈਸ਼ਨਲ ਲਾਅ ਉਸ ਚੋਂ ਨਿਕਲਦਾ ਹੈ ਜਿਹਦੇ 'ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਦੋਂ ਉਸ ਸਾਹਮਣੇ ਮੁਕੱਦਮੇ ਵਾਰ ਕ੍ਰਾਈਮਸ ਦੇ ਔਰ ਜੈਨੂਅਨ ਜਿਹੜੀ ਵਾਇਲੈਂਸ ਹੈ ਇਸ ਦੇ ਖੜੇ ਹੁੰਦੇ ਨੇ ਤੇ ਉਹਦੇ 'ਚ ਵੀ ਜਿਹੜਾ UN ਚਾਰਟਰ ਦਾ ਪ੍ਰੀਐਂਬਲ ਹੈ, ਜਿਹੜੀ ਭੂਮਿਕਾ ਹੈ ਇਸ ਤੋਂ ਪਹਿਲਾਂ ਕਿ ਵੇਅਰ ਐਜ਼ ਆਏ, ਉਸ ਦੇ ਵਿੱਚ ਅਲਫਾਜ਼ ਨੇ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਉਸ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਸੋ ਵੀਰ ਸ਼ਮਸ਼ੇਰ ਸਿੰਘ ਉਸ ਦੌਰ 'ਚੋਂ ਆਏ, ਇਹਨਾਂ ਦੇ ਨਾਲ ਨਵਰੂਪ ਸਿੰਘ ਕਾਦੀਆਂ ਜਿਹੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਾਡੇ ਵੱਡੇ ਯੋਧੇ ਹੋਏ, ਉਹਨਾਂ ਸਾਰਿਆਂ ਦਾ ਵੀ ਉਹਨਾਂ ਨੇ ਸਾਥ ਮਾਣਿਆ ਹੋਇਆ ਔਰ ਇਸ ਦ੍ਰਿੜਤਾ ਦੇ ਨਾਲ ਹੀ ਔਰ ਜਿਹੜੇ ਉਸ ਪੀਰੀਅਡ ਦੇ ਵਿੱਚ ਸੰਘਰਸ਼ਸ਼ੀਲ ਰਹੇ ਉਹਨਾਂ ਦੀ ਕਮਿਟਮੈਂਟ ਅੱਜ ਵੀ, ਭਾਵੇਂ ਠੀਕ ਹੈ ਕਈ ਵਾਰ ਵਕਤ ਜਾਂ ਹੋਰ ਤੁਹਾਡੀਆਂ ਘਰੇਲੂ ਜ਼ਿੰਮੇਵਾਰੀਆਂ ਤੁਹਾਨੂੰ ਕਈ ਵਾਰ ਉਨਾ ਵਕਤ ਨਹੀਂ ਦੇਣ ਦਿੰਦੀਆਂ, ਲੇਕਿਨ ਅਸੀਂ ਸਮਝਦੇ ਹਾਂ ਕਿ ਅੱਜ ਜਦੋਂ ਖਾਲਿਸਤਾਨ ਦੀ ਗੱਲ, ਉਹ ਖਾਲਿਸਤਾਨ ਰੈਫਰੈਂਡਮ ਰਾਹੀਂ ਹੋਏ, ਉਹ ਪੰਜਾਬ ਵਿਚਲੇ ਇਨਸਾਫ ਮਾਰਚਾਂ ਰਾਹੀਂ ਹੋਏ ਜਾਂ ਖਾਲਿਸਤਾਨੀ ਆਜ਼ਾਦੀ ਮਾਰਚ ਰਾਹੀਂ ਹੋਏ, ਤਾਂ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੱਥੋਂ ਤੱਕ ਅੱਜ ਸਟਰਗਲ ਆਈ ਹੈ ਔਰ ਇਹ ਵਰਾ ਜਿਹੜਾ ਜਿਸ 2024 'ਚ ਅਸੀਂ ਦਾਖਲ ਹੋਏ ਹਾਂ,
ਜੂਨ 84 ਦੇ ਘੱਲੂਘਾਰੇ ਨੂੰ ਵੀ 40 ਸਾਲ ਹੋ ਜਾਣੇ ਨੇ ਇਸ ਵਾਰੇ ਜੀ ਔਰ ਨਵੰਬਰ 84 ਦੀ ਨਸਲਕੁਸ਼ੀ ਨੂੰ ਵੀ 40 ਸਾਲ ਹੋ ਜਾਣੇ ਨੇ ਔਰ ਇਸ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਸਾਡੇ ਆਸਟ੍ਰੇਲੀਆ ਦੇ ਵੀਰਾਂ ਭੈਣਾਂ ਵੱਲੋਂ ਵੀ ਉਹ ਡਿਸਕਸ ਕਰ ਰਹੇ ਨੇ ਕਿ ਕਿਸ ਕਿਸਮ ਦਾ ਪ੍ਰੋਗਰਾਮ ਉਲੀਕਿਆ ਜਾਏ। ਹਾਲਾਂ ਜਿਹੜਾ ਇਹ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਫੋਕਸ ਹੋਏਗਾ, ਪਰ ਮੈਂ ਅਗੇਨ ਇਸ ਦੇ ਉੱਤੇ ਐਮਫੇਸਾਈਜ਼ ਕਰਨਾ ਚਾਹੁੰਦਾ ਵੀ ਕਈ ਵਾਰ ਅਸੀਂ ਕਿਸੇ ਚੀਜ਼ ਨੂੰ ਕਮੈਮੋਰੇਟ ਕਰਨ ਜਾਂ ਰਿਮੈਂਬਰ ਕਰਨ ਜਾਂ ਸ਼ਹੀਦੀ ਸਮਾਗਮ ਕਰਨ ਦੇ ਵਿੱਚ ਇਹ ਬਹੁਤ ਚੰਗੀ ਗੱਲ ਹੈ ਰਿਮਾਈਂਡਰ ਦੇ ਤੌਰ ਤੇ, ਬਿਲਕੁਲ, ਪਰ ਇੱਕ ਰਿਚੁਅਲ ਨਹੀਂ ਬਣ ਜਾਣਾ ਚਾਹੀਦਾ। ਜਦੋਂ ਅਸੀਂ ਜੂਨ 84 ਨੂੰ ਯਾਦ ਕਰਦੇ ਫਿਰ ਸਾਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹ ਸਾਰੇ ਯੋਧੇ ਸਿੰਘ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ, ਉਹਨਾਂ ਨੇ ਚਰਖਾ ਨਹੀਂ ਕੱਤਿਆ ਹੈ ਅਕਾਲ ਤਖਤ ਤੇ ਬਹਿ ਕੇ, ਔਰ ਫਿਰ ਉਹਨਾਂ ਦੀ ਪ੍ਰੇਰਨਾ ਦੇ ਨਾਲ ਅਗਲੇ 10 ਸਾਲ ਜਿਸ ਲੈਵਲ ਦੇ ਉੱਤੇ ਸਾਡਾ ਸੰਘਰਸ਼ ਪਹੁੰਚਿਆ, ਇੱਕ ਇਹਦੇ ਬਾਵਜੂਦ ਕਿ ਕਿਸੇ ਮੁਲਕ ਦੀ ਹਮਾਇਤ ਨਹੀਂ ਹੈ, ਇਹਦੇ ਬਾਵਜੂਦ ਕਿ ਕੋਈ ਜਿਹੜਾ ਆਲ ਆਫ ਏ ਸਡਨ ਲਾਈਕ ਏ ਸ਼ੌਕ ਜੂਨ 84 ਦਾ ਘੱਲੂਘਾਰਾ ਵਾਪਰਦਾ, ਪਰ 10 ਸਾਲ ਹਕੂਮਤ ਨੂੰ ਵਾਹਣੀ ਪਾ ਰੱਖਿਆ। ਇਹ ਛੋਟਾ ਨਹੀਂ ਹੈ, ਇਹ ਸਾਡਾ ਗੋਲਡਨ ਦੌਰ ਹੈ ਜਿਸ ਦੇ ਵਿੱਚ ਘੱਲੂਘਾਰਾ ਵਰਤਾਉਣ ਵਾਲੀ ਪ੍ਰਾਈਮ ਮਿਨਿਸਟਰ, ਫੌਜੀ ਚੀਫ ਔਰ ਕਿੰਨੇ ਹੋਰ ਜਿਹੜੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕਰਕੇ ਜਿਹੜਾ ਗੁਰਬਾਣੀ ਦਾ ਫਰਮਾਨ ਕਿ ਪਾਪੀ ਕੋ ਡੰਡ ਦਿਓ ਹੈ ਜੈਕਾਰ ਕੀਓ ਧਰਮੀਆਂ ਕਾ, ਇਸ ਨੂੰ ਬੁਲੰਦ ਰੱਖਿਆ। ਔਰ ਇਹ ਮੈਂ ਇਸ ਲਈ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਗੱਲ ਕੀਤੀ ਹੈ ਕਿ ਅੱਜ ਜਦੋਂ ਅਸੀਂ ਇੱਕ ਬੇਬਸੀ ਜਿਹੀ ਦੇ ਆਲਮ 'ਚ ਹੈ, ਜੋ ਕੁਛ ਸ਼ੰਭੂ ਔਰ ਦੂਸਰੇ ਬਾਰਡਰ ਦੇ ਉੱਤੇ, ਖਨੌਰੀ ਬਾਰਡਰ ਦੇ ਉੱਤੇ ਹੁੰਦਾ ਔਰ ਬਿਲਕੁਲ ਬੇਬਸੀ ਜਿਹੀ ਦਾ ਆਲਮ ਇੱਕ ਵੱਡੇ ਤਬਕੇ ਦਾ, ਔਰ ਉਹਨਾਂ ਦਾ ਵੀ ਨੌਜਵਾਨ ਵੀ ਇਹ ਕਹਿ ਰਹੇ ਨੇ ਕਿ ਜੋ ਉਹਨਾਂ ਨੇ ਸਾਨੂੰ ਕਿਹਾ, ਜੋ ਜਿਵੇਂ ਉਹਨਾਂ ਨੇ ਜ਼ੁਲਮ ਕੀਤੇ ਆ ਕੇ, ਔਰ ਇੱਕ ਅੱਜ ਆਪਣਾ ਟੈਸਟੀਮਨੀ ਦੇ ਰਿਹਾ ਸੀ ਕਿ ਉਹ ਪੱਟ ਦੇ ਉੱਤੇ ਜਿਹੜੇ ਉਹ ਹਮਲਾ ਕਰਨ ਵਾਲੇ ਗੁੰਡੇ ਨੇ ਆ ਕੇ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੀਆਂ ਕੁੜੀਆਂ ਵਿਆਹੁਣੀਆਂ ਨੇ, ਚੁੱਕ ਕੇ ਲਿਜਾਣੀਆਂ ਨੇ। ਸੋ ਜਦੋਂ ਇਸ ਲੈਵਲ ਤੱਕ ਹੋ ਤਾਂ ਤੁਸੀਂ ਕਹੋ ਜੀ ਅਸੀਂ ਤਾਂ ਬਸ ਉਹ ਸ਼ਾਂਤਮਈ ਦਾ ਪਾਠ ਪੜ੍ਹਿਆ ਹੋਇਆ ਉਹੀ ਮੰਤਰ ਜਪੀ ਜਾਣਾ, ਤੇ ਉਹ ਬਥੇਰਾ ਇਹ ਸਾਰੇ ਤੋਂ ਜਿਹੜਾ ਅਲਟੀਮੇਟਲੀ ਧਰਮ ਯੁੱਧ ਮੋਰਚੇ ਤੋਂ ਵੱਡਾ ਕੋਈ ਮੋਰਚਾ ਨਹੀਂ ਸੀ, ਉਸ ਖਿੱਤੇ ਦਾ ਹੀ ਕੋਈ ਮੋਰਚਾ ਨਹੀਂ ਸੀ। ਜਿਸ ਗਾਂਧੀ ਦੇ ਕੁਇਟ ਇੰਡੀਆ ਮੂਵਮੈਂਟ ਨੂੰ ਬਹੁਤ ਵੱਡੀ ਮੂਵਮੈਂਟ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਅੰਗਰੇਜ਼ੋ ਭਾਰਤ ਛੱਡੋ, ਉਹਦੇ 'ਚ ਸਿਰਫ 42,000 ਗ੍ਰਿਫਤਾਰੀਆਂ ਹੋਈਆਂ ਸੀ। ਲੇਕਿਨ ਜਦੋਂ ਅਸੀਂ ਧਰਮ ਯੁੱਧ ਮੋਰਚੇ ਦੀ ਗੱਲ ਕਰਦੇ ਹਾਂ 82 ਤੋਂ 84, ਜਦੋਂ ਜੂਨ ਦੇ ਪਹਿਲੇ ਹਫਤੇ ਹਮਲਾ ਕੀਤਾ ਜਾਂਦਾ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ। ਹੁਣ ਤੁਸੀਂ ਆਬਾਦੀ ਵਾਈਜ਼ ਭਾਰਤ ਦੇ 33 ਕਰੋੜ ਚੋਂ 42,000 ਦਾ ਨਿਕਲਣਾ, ਉਹ ਵੀ ਜਦੋਂ ਗਾਂਧੀ ਪੀਕ ਤੇ ਸੀ 1942 ਤੱਕ ਪਹੁੰਚਦੇ ਆ, ਉਹ ਪੂਰਾ ਰਾਸ਼ਟਰਪਿਤਾ ਉਹਨੂੰ ਬਣਾਇਆ ਹੋਇਆ ਸੀ, ਪਿਓ ਬਣਾਇਆ ਹੋਇਆ ਸੀ, ਤੇ ਜੇ ਉਹਨਾਂ ਦਾ ਔਰ ਸਾਰੇ ਭਾਰਤ ਚੋਂ ਇੰਨੇ ਨਿਕਲਦੇ ਨੇ ਤੇ ਇੱਥੇ ਛੋਟੀ ਜਿਹੀ ਸਿੱਖ ਕੌਮ ਚੋਂ 2 ਲੱਖ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਲਿਆ ਕੇ ਗ੍ਰਿਫਤਾਰੀ ਲਈ ਪੇਸ਼ ਕਰਦਾ ਹੈ, ਜੇਲ੍ਹਾਂ 'ਚ ਰੱਖਿਆ ਜਾਂਦਾ ਹੈ, ਉਸ ਤੋਂ ਵੱਡੀ ਹੋਰ ਕਿਹੜੀ ਪੀਸਫੁਲ ਮੂਵਮੈਂਟ ਹੋ ਸਕਦੀ? ਔਰ ਉਹਦੇ 'ਚ ਵੀ ਕੋਈ ਭਾਰਤ ਨੂੰ ਤੋੜਨ ਦੀ ਲਾਈਨ ਨਹੀਂ ਸੀ। ਅਨੰਦਪੁਰ ਦਾ ਮਤਾ ਇੱਕ ਜੈਨੂਅਨ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਪਰ ਉਸ ਦਾ ਜਵਾਬ ਔਰ ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇਹ ਕਿਸਾਨ ਮਿਨੀਮਮ ਸਪੋਰਟ ਪ੍ਰਾਈਸ ਜਾਂ ਬਾਕੀ ਜਿਹੜੀਆਂ ਨੇ ਕਮਿਸ਼ਨਾਂ ਦੀ ਗੱਲ ਔਰ ਦੂਸਰੇ ਤੀਸਰੇ ਕਰ ਰਿਹਾ ਹੈ ਕਿ ਜੀ ਇਹ ਜਿਹੜੀ ਰਿਪੋਰਟ ਹੈ ਸਵਾਮੀਨਾਥਨ ਕਮਿਸ਼ਨ ਰਿਪੋਰਟ ਹੋਏ, ਦੂਸਰਾ ਹੋਏ, ਜੇ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਧਿਆਨ ਨਾਲ ਪੜ੍ਹੋ ਜੀ, ਉਹ ਇਕਨੋਮਿਕਲ ਹੱਕਾਂ ਦੇ ਉੱਤੇ, ਕਿਉਂਕਿ ਇਹ ਵੱਖਰੀ ਕਹਾਣੀ ਹੈ ਅੱਜ ਕਿ ਵੀ ਜਦੋਂ ਅਸੀਂ ਕਿਸਾਨ ਮੂਵਮੈਂਟ ਦੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਪਹਿਲਾਂ ਜਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਪੰਦੇਰ ਔਰ ਡੱਲੇਵਾਲ ਉਹਨਾਂ ਨੇ ਆਪਣੇ ਲੈਵਲ 'ਤੇ ਲੀਡ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਉਹ 42 ਜਥੇਬੰਦੀਆਂ ਵਾਲਾ ਸੰਯੁਕਤ ਕਿਸਾਨ ਮੋਰਚਾ ਫੇਰ ਨਿਕਲ ਆਇਆ। ਹਾਲਾਂ ਇਹ 2 ਸਾਲ 'ਚ ਇੱਕ ਜੈਨੂਇਨ ਸਵਾਲ ਹੈ, ਤੁਸੀਂ ਵੀ ਕਿਹਾ ਕਿ ਵੀ ਕਿੱਥੇ ਸੁੱਤੇ ਹੋਏ ਸੀ। ਬਿਲਕੁਲ, ਹੁਣ ਜਦੋਂ ਇਹ ਮੋਰਚਾ ਜਿਹੜਾ 13 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਰਿਹਾ ਔਰ ਜਦੋਂ ਇਹਨੂੰ ਫਤਿਹ ਕਰਨ ਦੀ ਪੂਰੇ ਜਿਹੜਾ ਉਹ ਜਿੱਤ ਦੇ ਸ਼ਾਦਿਆਨੇ ਵਜਾਉਂਦੇ ਆ ਦਿੱਲੀ 'ਚੋਂ ਵਾਪਸ ਆਏ ਕਿ ਜੀ ਮੋਰਚਾ ਫਤਿਹ ਹੋ ਗਿਆ, ਜਿੱਤ ਗਏ, ਉਦੋਂ ਵੀ ਇਹਨਾਂ ਨੂੰ ਉਹ ਦੀਪ ਸਿੱਧੂ ਹੋਏ ਜਾਂ ਦੂਸਰੇ ਜੈਨੂਇਨ ਲੋਕ ਸੀ ਕਿ ਵੀ ਅਜੇ ਇੱਥੋਂ ਮਤ ਉੱਠੋ, ਇਹ ਠੀਕ ਹੈ ਕਾਨੂੰਨ ਵਾਪਸ ਲੈਣ ਦੀ ਗੱਲ ਜ਼ਬਾਨੀ ਕਲਾਮੀ ਜਾਂ ਪਾਰਲੀਮੈਂਟ ਜਾਂ ਦੂਜੇ ਤੀਜੇ ਰਾਹੀਂ ਇਹਨਾਂ ਨੇ ਕਰ ਲਈ ਹੈ, ਪਰ ਜਿਹੜੀਆਂ ਇਸ ਨਾਲ ਸੰਬੰਧਿਤ ਬਾਕੀ ਪਾਰਟ ਹੈ ਕਿ ਭਈ
ਜਿਹੜੀ ਅਸਲੀ ਸਵਾਮੀਨਾਥਨ, ਉਹ ਤਾਂ ਜੈਸੇ ਥੇ ਵਾਲੀ ਗੱਲ ਹੋਈ ਵੀ ਪਹਿਲਾਂ ਹੀ ਲੁੱਟ ਖਸੁੱਟ ਜਾਂ ਆਤਮ ਹੱਤਿਆਵਾਂ ਜਾਂ ਦੂਸਰੀਆਂ ਚੱਲ ਰਹੀਆਂ ਸੀ, ਉਹਨਾਂ ਨੇ ਕਾਨੂੰਨ ਲਿਆਂਦੇ, ਉਹਨਾਂ ਨੇ ਵਾਪਸ ਕਰ ਲਏ। ਉਹਦੇ ਚੇਂਜ ਕੀ ਹੋਈ ਕਿ ਭਾਈ ਤੁਸੀਂ, ਤੁਹਾਡਾ 700-800 ਬੰਦਾ ਮਰਿਆ ਹੈ, ਉਹਨਾਂ ਦੇ ਲਈ ਜੇ ਤੁਸੀਂ ਕਹਿੰਦੇ ਹੋ ਜੀ ਅਸੀਂ ਯਾਦਗਾਰ ਬਣਾਉਣੀ, ਕੰਪਨਸੇਸ਼ਨ, ਹਜ਼ਾਰਾਂ ਕਿਸਾਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ, ਉਹਨਾਂ ਨੂੰ ਪ੍ਰੋਪਰਲੀ ਵਾਪਸ ਲੈਣ ਦੀ ਗੱਲ, ਜਿਹੜੇ ਕਰਜ਼ੇ ਸੀ ਕਿਸਾਨਾਂ ਦੇ ਭਾਈ, ਉਹ ਜਿਹੜੇ ਹੋਰ ਇਹਨਾਂ ਦੇ ਅੰਬਾਨੀ ਅਡਾਨੀ ਨਸਲ ਦੇ ਅਮੀਰ ਨੇ ਜਿਨ੍ਹਾਂ ਦੇ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਇੱਕ ਲੀਕ ਮਾਰ ਕੇ ਕਰਜ਼ੇ ਮਾਫ ਕਰਤੇ ਜਾਂਦੇ ਨੇ, ਉਹ ਕਰਜ਼ੇ ਮੁਆਫੀ ਦਾ ਜਿਹੜਾ ਹੈ ਉਹ ਪ੍ਰੋਪਰ ਰੱਖੋ। ਭਵਿੱਖ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦੀ ਲਾਈਨ ਨੂੰ ਜਿਹੜਾ ਹੈ, ਲੇਕਿਨ ਉਹਨਾਂ ਨੇ ਕਿਹਾ ਜੀ, ਉਹਨਾਂ ਨੂੰ ਤਾਂ ਸੀ ਕਿ ਬਈ ਉਹ ਤਾਂ ਪਹਿਲਾਂ ਹੀ ਜਦੋਂ ਹੁਣ ਉਹਨੇ ਕੀ ਨਾਂ ਹੈ ਉਹਦਾ, ਮਨਦੀਪ ਪੂਨੀਆ ਜਿਹੜਾ ਜਾਟ ਜਰਨਲਿਸਟ ਹੈ, ਉਹਨੇ ਤਾਂ ਇਹਨਾਂ ਦੇ ਸਾਰੇ ਪੋਲ ਖੋਲ੍ਹੇ ਹੋਏ ਨੇ ਆਪਣੇ ਆਪਣੇ ਲੈਵਲ 'ਤੇ, ਸਾਰਿਆਂ ਨੇ ਜਿਹੜੇ ਨੇ ਉਹ ਕਨੈਕਸ਼ਨ ਬਣਾਏ ਹੋਏ ਸੀ। ਇਹ ਤਾਂ ਸਿੱਖ ਕੌਮ ਦੀ ਸਪਿਰਿਟ, ਬਾਹਰ ਚੱਲ ਰਹੀ ਮੂਵਮੈਂਟ ਦਾ ਦਬਾਅ, ਖਾਲਿਸਤਾਨ ਦੀ ਗੱਲ ਦਾ, ਕਿ ਇਹ ਉਹਨਾਂ ਦੀਆਂ ਏਜੰਸੀਆਂ ਔਰ ਖ਼ਾਸ ਤੌਰ 'ਤੇ ਈਵਨ ਸਿੱਖ ਫੌਜ ਦੇ ਵਿੱਚ ਵੀ ਬੇਚੈਨੀ, ਜਿਹੜੀ ਇੱਕ ਜਿਹਦਾ ਬਾਰਡਰ 'ਤੇ ਭਰਾ ਬੈਠਾ ਬਾਪੂ ਜਿਹੜਾ ਉਹ ਸ਼ਹੀਦ ਹੋ ਰਿਹਾ ਕਿਸਾਨ ਮੋਰਚੇ ਦੇ ਵਿੱਚ, ਅਤੇ ਉਹਨਾਂ ਨੂੰ ਲੱਗਾ ਕਿ ਵੀ, ਔਰ ਥਰਡਲੀ ਜਿਹੜੀ ਇੱਕ ਬੜੀ ਅੱਛੀ ਬੋਨ ਹੋਮੀ ਸਿੱਖ ਕੌਮ ਔਰ ਵੈਸਟਰਨ ਯੂਪੀ ਔਰ ਹਰਿਆਣੇ ਦੇ ਜਾਟਾਂ ਵਿਚਾਲੇ ਬਣ ਰਹੀ ਸੀ, ਔਰ ਈਵਨ ਜਿਹੜਾ ਦਲਿਤ ਸਮਾਜ ਜਾਂ ਦੂਸਰੇ ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਸਿੱਖ ਹੋਣ ਦਾ ਮਤਲਬ ਸੰਗਤ ਤੇ ਪੰਗਤ ਦੀ ਬਰਾਬਰੀ ਦਾ, ਇਹ ਸਾਰੇ ਫੈਕਟਰ ਸਨ ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ। ਲੇਕਿਨ ਔਰ ਕਮੇਟੀ ਵੀ ਬਣਾਈ ਗਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਜਾਂ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੈ ਕੇ। ਹੁਣ ਇਹ ਪੁੱਛਿਆ ਜਾ ਸਕਦਾ ਹੈ, ਇਹ ਤਾਂ ਆਉਂਦਿਆਂ ਇਹਨਾਂ ਨੂੰ ਲੱਗਾ ਕਿ ਜੀ ਅਸੀਂ ਜਿਹੜਾ ਰਾਜੇਵਾਲ ਇਲੈਕਸ਼ਨਾਂ ਆ ਗਈਆਂ ਅਸੈਂਬਲੀ ਦੀਆਂ, ਆਪਣਾ ਜਿੱਤੋਂ ਕਿਵੇਂ ਜ਼ਮਾਨਤਾਂ ਆਪਣੀਆਂ ਮੁੜ ਕੇ ਜ਼ਬਤ ਕਰਾਈਆਂ, ਸੋ ਪੋਲੀਟੀਕਲ ਪਾਵਰ ਤਾਂ ਉਹਨੂੰ ਬਣਨ ਹੀ ਨਹੀਂ ਦਿੱਤਾ। ਪਰ ਉਹ ਵੀ ਸਮਝ ਆਇਆ ਕਿ ਭਾਈ ਇੱਕ ਤਬਕੇ ਨੂੰ ਲੱਗਦਾ ਸੀ ਵੀ ਚਲੋ ਪੋਲੀਟੀਕਲ ਪਾਵਰ ਗ੍ਰੈਬ ਕਰ ਲਈਏ, ਫਿਰ ਕਿਸਾਨਾਂ ਦਾ ਭਲਾ ਕਰਾਂਗੇ। ਪਰ 2 ਸਾਲ ਇਹ ਕਿੱਥੇ ਰਹੇ, ਗਵਾਚੇ। ਇਹਨਾਂ ਨੂੰ ਕਿਉਂ ਨਹੀਂ ਨਜ਼ਰ ਆਇਆ ਕਿ ਜੇ 32-33 ਮੀਟਿੰਗਾਂ ਜੇ ਉਹਨਾਂ ਦੀਆਂ ਕਮੇਟੀ ਨੇ ਕੀਤੀਆਂ ਵੀ ਨੇ, ਉਹਦਾ ਰਿਜ਼ਲਟ ਕੀ ਹੈ? ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਜਿੰਨੀ ਵੱਡੀ ਇਹ ਸਟਰਗਲ ਜਿਸ ਲੈਵਲ ਦੇ ਉੱਤੇ ਇਹ ਲੜੀ ਜਾਣੀ ਹੈ, ਇਹ ਜਿਹੜੇ ਆ ਸਰਵਣ ਸਿੰਘ ਪੰਧੇਰ ਜਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਸ ਦਾ ਰੋਗ ਨਹੀਂ ਹੈ ਕਿ ਉਹਨਾਂ ਦਾ ਪੂਰਾ ਸਟਰਕਚਰ ਦੂਜਾ, ਔਰ ਉਹਨਾਂ ਨੇ ਬੜੀ ਕਲੈਵਰਲੀ ਆਈਸੋਲੇਟ ਵੀ ਕੀਤਾ। ਜਿਵੇਂ ਉਹਨਾਂ ਨੇ ਹਰਿਆਣੇ ਦੀ ਅੰਨੀ ਤਾਕਤ ਵਰਤੀ, ਉਹਦੇ 'ਚ ਇਕੱਲੀ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਤੱਕ ਹੀ ਨਹੀਂ ਹੈ, ਕਿਵੇਂ ਪੈਰਾਮਿਲਟਰੀ ਫੋਰਸਿਸ ਔਰ ਈਵਨ ਅਗਨੀਵੀਰ ਦੇ ਨਾਂ ਥੱਲੇ, ਕਿਉਂਕਿ ਜਿਹੜਾ ਇਹਨਾਂ ਨੇ ਕਰਤੂਤ ਸ਼ੰਭੂ ਬਾਰਡਰ 'ਤੇ ਕੀਤੀ ਜਿਹਦੇ ਵਿੱਚ ਦਰਜਨਾਂ ਨੌਜਵਾਨ ਲਾਪਤਾ ਨੇ ਜੀ, ਔਰ ਇਹ ਸਾਰੀ ਜਿਹੜੀ ਆ ਉਹਦੇ 'ਚੋਂ RSS ਦੀ ਇਨਫਿਲਟ੍ਰੇਸ਼ਨ ਟੋਟਲ ਜਿਸ ਲੈਵਲ ਦੇ ਉੱਤੇ, ਔਰ ਉਦੋਂ ਵੀ ਜੇ ਇਹ 2 ਸਾਲਾਂ 'ਚ ਭਾਰਤੀ ਕਿਸਾਨ ਮੋਰਚੇ ਨੇ ਉਹਨਾਂ ਜਿਹੜੇ ਸਮਝੌਤੇ ਦੀਆਂ ਟਰਮ ਸੀ, ਹਾਲਾਂਕਿ ਸਮਝੌਤਾ ਤਾਂ ਇਹਨਾਂ ਨੂੰ ਸਦਕੇ ਨਹੀਂ ਸੀ ਕੀਤਾ ਹੋਇਆ, ਉਹ ਤਾਂ 1 ਵੇ ਐਲਾਨੀਆਂ ਹੀ ਸੀ ਉਹਦਾ ਮੋਦੀ ਦਾ, ਪਰ ਤੁਸੀਂ ਉਸ ਦੇ ਉੱਤੇ ਕਿਹੜਾ ਫੋਲੋ ਅਪ ਕੀਤਾ ਜੀ 2 ਸਾਲਾਂ 'ਚ ਕਿ ਵੀ ਕਮੇਟੀਆਂ ਦੀਆਂ ਰਿਪੋਰਟਾਂ 'ਚੋਂ ਕੀ ਨਿਕਲਿਆ, ਮਿਨੀਮਮ ਸਪੋਰਟ ਪ੍ਰਾਈਸ 'ਚੋਂ ਕੀ ਨਿਕਲਿਆ? ਇਹ 2 ਯੋਧੇ ਜਿਹੜੇ ਨੇ ਡੱਲੇਵਾਲ ਔਰ ਪੰਧੇਰ, ਜਿਹੜੇ ਜ਼ਾਹਰ ਹੈ ਅੰਮ੍ਰਿਤਧਾਰੀ ਸਿੰਘ ਨੇ ਸਿੱਖੀ ਵਿਸ਼ਵਾਸ ਨਾਲ ਅਕਾਲ ਤਖਤ 'ਤੇ ਅਰਦਾਸ ਕਰਕੇ ਨਿਕਲ ਆਏ ਕਿ ਭਾਈ ਦੇਖੀ ਜਾਏਗੀ। ਇਹਨਾਂ ਨੂੰ ਵੀ ਲੱਗਦਾ ਸੀ ਕਿਸਾਨ ਮੋਰਚੇ ਨੂੰ ਕਿ ਵੀ ਜਿਵੇਂ ਇਹਨਾਂ ਨੇ ਧੋਖਾ ਜਾਂ ਦੂਜਾ ਕੀਤਾ, ਕਿਸਾਨ ਤਾਂ ਇਹਨਾਂ ਤੋਂ ਵੱਧ ਹੈ ਹੀ ਸੀ, ਲੇਕਿਨ ਇਹਨਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਪੰਜਾਬ ਦੀ ਮਿੱਟੀ ਦੇ ਵਿੱਚ, ਜਿਹਨੂੰ ਅਕਸਰ ਜਦੋਂ ਮੈਂ ਸਰ ਕਪੂਰ ਸਿੰਘ ਹੋਰਾਂ ਦੇ ਇਹ ਲਫ਼ਜ਼ ਦੁਹਰਾਉਂਦਾ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਦੀ ਟਿਊਨਿੰਗ ਕੀਤੀ ਜਾਂਦੀ, ਉਹਨੂੰ ਸੁਰ ਕੀਤਾ ਜਾਂਦਾ, ਪਰ ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਠੀਕ ਸੁਰ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ, ਇਹਨੇ ਗੁੰਜਾਰਾਂ ਪਾਉਣੀਆਂ ਨੇ। ਹੁਣ ਪੰਧੇਰ ਜਾਂ ਡੱਲੇਵਾਲ ਜਦੋਂ ਇਹਨਾਂ ਨੇ ਕਾਲ ਦਿੱਤੀ ਔਰ ਜਿਸ ਜੋਸ਼ੋ ਖਰੋਸ਼ ਦੇ ਨਾਲ ਨੌਜਵਾਨ ਨਿਕਲੇ, 8-10 ਹਜ਼ਾਰ ਬੰਦਿਆਂ ਦਾ ਇਕੱਠ ਖਨੌਰੀ ਔਰ ਸ਼ੰਭੂ, ਔਰ ਇਹ ਵੱਧਦਾ ਚਲਾ ਗਿਆ। ਇਹਨਾਂ ਨੂੰ ਵੀ ਵਕਤ ਪਾ ਦਿੱਤਾ ਕਿ ਵੀ ਇਹ ਤਾਂ ਜੀ ਹੁਣ ਹੈ ਤਾਂ ਇਹ ਸਾਰੇ ਛੋਟੀਆਂ ਫੀਫਡਮਸ ਬਣਾਈਆਂ ਹੋਈਆਂ ਨਾ, ਆਪਣੀਆਂ ਜਗੀਰਾਂ ਬਣਾਈਆਂ ਹੋਈਆਂ ਨੇ। ਉਹਨੂੰ ਲੱਗਾ ਵੀ ਇਹ ਕਿੱਥੋਂ ਆ ਗਏ, ਲੇਕਿਨ ਉਹ ਵੀ ਖੜੇ ਤਮਾਸ਼ਾ ਦੇਖ ਉੱਥੋਂ ਕਰ ਰਹੇ ਸੀ ਜੀ ਅਸੀਂ ਮੰਗਾਂ ਦੇ ਨਾਲ ਹੈ, ਅਸੀਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਜਿਹੜਾ ਉਹ ਰੋਸ ਮਾਰਚ ਕਰਾਂਗੇ, ਅਸੀਂ ਇੱਥੇ ਕਰਾਂਗੇ ਉੱਥੇ। ਬਈ ਤੁਹਾਨੂੰ ਤੁਹਾਡੇ ਭਰਾ ਜਿਹੜੇ ਕੱਲ੍ਹ ਤੱਕ ਇਹ ਵੀ ਜਿਹੜੀਆਂ ਦੋਨੋਂ ਜਥੇਬੰਦੀਆਂ ਨੇ ਮੇਨ ਉਸ ਸਿਸਟਮ ਦਾ ਹਿੱਸਾ ਸੀ,
ਜਿਨ੍ਹਾਂ ਨੇ 13 ਮਹੀਨੇ ਜਿਹੜਾ ਉੱਥੇ ਕੈਂਪ ਕੀਤਾ ਦਿੱਲੀ ਦੇ ਵਿੱਚ। ਸੋ ਜਦੋਂ ਹੁਣ ਕਿਉਂਕਿ ਜਿਸ ਲੈਵਲ ਦੇ ਉੱਤੇ ਜ਼ੁਲਮ ਢਾਇਆ, ਹਰਿਆਣੇ ਦੀ ਪੁਲਿਸ ਨੇ, ਸੁਰੱਖਿਆ ਦਸਤਿਆਂ ਨੇ, ਲਾਈਵ ਐਮਨੀਸ਼ਨ ਵੀ ਇਸਤੇਮਾਲ ਕੀਤਾ ਗਿਆ ਔਰ ਨਤੀਜੇ ਦੇ ਤੌਰ ਤੇ ਜਿੰਨਾ ਰੋਹ ਦੁਨੀਆ ਭਰ 'ਚ ਜਾਗਿਆ ਔਰ ਜਿੰਨਾ 13 ਮਹੀਨਿਆਂ ਦੇ ਦੌਰਾਨ ਪਬਲਿਸਿਟੀ ਨਹੀਂ ਸੀ ਮਿਲੀ, ਪਿਛਲੇ ਅਸੀਂ ਦੇਖਦੇ ਹਾਂ ਕਿ 3-4 ਦਿਨਾਂ ਦੇ ਵਿੱਚ ਇਸ ਘਟਨਾ ਤੋਂ ਪਹਿਲਾਂ ਵੀ, ਔਰ ਜਦੋਂ ਇਹਨਾਂ ਨੇ ਬਲੌਕ ਕੀਤਾ ਸ਼ੰਭੂ ਔਰ ਇੱਕ ਲੇਅਰ ਦਾ ਬੈਰੀਕੇਡ, ਦੂਜੇ ਦਾ ਵੱਡੀਆਂ ਵੱਡੀਆਂ ਕਿੱਲਾਂ ਔਰ ਕੀ ਲਾ ਕੇ ਲਾਇਆ। ਸੋ ਇਹਨਾਂ ਨੂੰ ਵੀ ਫਿਕਰ ਪੈ ਗਿਆ ਵੀ ਇਹ ਤਾਂ ਲੀਡਰਸ਼ਿਪ ਹੀ ਨਿਕਲ ਜਾਏਗੀ ਇੱਥੋਂ। ਔਰ ਨਤੀਜੇ ਦੇ ਤੌਰ ਤੇ ਹੁਣ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕਰਕੇ ਔਰ ਇਹ ਜਿਹੜੀਆਂ ਨੇ ਮੰਗਾਂ ਜਿਹੜੀਆਂ ਉਹ ਕਿਹਾ ਕਿ ਜੀ ਅਸੀਂ 26 ਫਰਵਰੀ ਨੂੰ ਜਿਹੜਾ ਉਹ ਰੱਖਾਂਗੇ ਇੱਕ ਕੁਇਟ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਹੈ ਡੇ। ਹੁਣ ਕਿਉਂਕਿ ਇਹ ਸਾਰਾ ਜਿਹੜਾ ਜਦੋਂ ਅਸੀਂ ਸਬਸਿਡੀਜ਼ ਔਰ ਦੂਸਰਿਆਂ ਦਾ ਦੇਖਦੇ ਹਾਂ, ਇਹਦੀਆਂ ਜਿਹੜੀਆਂ ਜੜ੍ਹਾਂ ਨੇ ਇਕੱਲੀਆਂ ਭਾਰਤ ਤੱਕ ਹੀ ਨਹੀਂ ਨੇ। ਇਹ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਸ਼ਰਤਾਂ ਨੇ ਜਿਹੜੀ ਤੁਸੀਂ ਸਬਸਿਡੀ ਨਹੀਂ ਦੇ ਸਕਦੇ, ਉਹਨਾਂ ਦੀ ਜਿਹੜੀ ਹੈ 26 ਫਰਵਰੀ ਨੂੰ ਕਿਸੇ ਇੰਟਰਨੈਸ਼ਨਲ ਸਿਟੀ ਦੇ ਵਿੱਚ, ਪਤਾ ਨਹੀਂ ਦੁਬਈ 'ਚ ਜਾਂ ਕਿੱਥੇ, ਇਹਨਾਂ ਦੀ ਮੀਟਿੰਗ ਹੋ ਰਹੀ ਹੈ। ਸੋ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜੀ ਇਹ ਅਸੀਂ ਉਸ ਦਿਨ ਪ੍ਰੋਟੈਸਟ ਕਰ ਰਹੇ ਹਾਂ ਕਿ ਇਹ ਭਾਰਤ ਨੂੰ ਕਹਿਣਾ ਵੀ ਤੁਸੀਂ WTO 'ਚੋਂ ਬਾਹਰ ਆਓ। ਇਸੇ ਤਰ੍ਹਾਂ ਜਿਹੜਾ 23 ਫਰਵਰੀ ਦਾ ਦਿਨ ਉਹਨਾਂ ਨੇ ਐਲਾਨਿਆ ਕਿ ਜੀ ਇਹ ਬਲੈਕ ਡੇ ਦੇ ਤੌਰ ਤੇ ਸਾਰੇ ਭਾਰਤ ਭਰ 'ਚ ਹੋਏਗਾ ਕਿ ਫਾਰਮਰ ਦੀ ਡੈਥ ਹੋਈ 21 ਸਾਲਾ ਸ਼ੁਭਕਰਨ ਸਿੰਘ, ਉਸ ਦੀ ਯਾਦ ਦੇ ਵਿੱਚ ਜਿਹੜਾ ਹੈ ਫਿਰ ਕਿ ਜੀ ਇਹ ਜਿਹੜਾ ਨੈਕਸਟ 2 ਦਿਨਾਂ ਬਾਅਦ ਟਰੈਕਟਰ ਲਿਆ ਕੇ ਸਾਰੇ ਹਾਈਵੇਜ਼ ਔਰ ਦੂਸਰੇ ਇੱਕ ਅੱਧਾ ਹਾਈਵੇ ਖੁੱਲ੍ਹਾ ਰਹੇ ਔਰ ਬਾਕੀ ਜਿਹੜਾ ਉਸ ਨੂੰ ਕੀਤਾ ਜਾਏ। ਔਰ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਂ ਪੰਚਾਇਤ ਰੱਖੀ ਹੈ ਜਿਹੜੇ ਫਰਦਰ ਫੈਸਲੇ। ਉਦੋਂ ਤੱਕ ਵੈਸੇ ਹੀ ਇਲੈਕਸ਼ਨ ਕੋਡ ਲਾਗੂ ਹੋ ਜਾਣਾ ਜਾਂ ਦੂਜੇ, ਪਰ ਇਹ ਜਿਹੜੀ ਇਹਨਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਜਿਹਦੇ 'ਚ ਉਹ ਸਾਰੇ ਜਿਹੜੇ ਚਿਹਰੇ ਨਜ਼ਰ ਆਏ ਜਿਹੜੇ ਉਸ ਪੀਰੀਅਡ ਦੇ ਵਿੱਚ ਸੀ ਔਰ ਇਸ ਦੌਰ ਦੇ ਵਿੱਚ ਭਗੌੜੇ ਰਹੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ, ਦਰਸ਼ਨਪਾਲ ਵੀ ਨਿਕਲ ਆਇਆ, ਕਾਮਰੇਡ ਰਮਿੰਦਰ ਪਟਿਆਲਾ ਔਰ ਇਹਨਾਂ ਸਾਰਿਆਂ ਦਾ ਸਰਗਣਾ ਜੋਗਿੰਦਰ ਉੱਲੂ ਰਾਹਾ, ਇਹ ਸਾਰੇ ਜਿਹੜੇ ਨੇ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਸੀ। ਸੋ ਚਲੋ ਕਈਆਂ ਨੂੰ ਇਹ ਲੱਗਾ ਕਿ ਜੀ ਚਲੋ ਇਹ ਆ ਗਏ, ਥੋੜ੍ਹਾ ਜਿਹਾ ਹੋ ਗਿਆ। ਮੈਂ ਸਮਝਦਾ ਵੀ ਖਬਰਦਾਰੀ ਦੀ ਲੋੜ ਹੈ ਕਿਉਂਕਿ ਇਸ ਸਾਰੇ 5-6 ਦਿਨ ਦੇ ਪੀਰੀਅਡ ਦੇ ਵਿੱਚ ਜੋ ਕੁਛ ਹੋਇਆ, ਇਸ ਨੂੰ ਤੁਸੀਂ ਮਹਿਜ਼ ਇੱਕ ਅੜੀ ਜਾਂ ਜ਼ਿੱਦ ਉਹਨਾਂ ਨੂੰ ਕਹੋ ਜੀ ਜੇ ਇਹਨਾਂ ਨੂੰ ਪਤਾ ਨਹੀਂ, ਆਪਣੀ ਤਾਕਤ ਦਾ ਅਹਿਸਾਸ ਨਹੀਂ ਸੀ ਤੇ ਜਾਣ ਦਾ ਫੈਸਲਾ ਕਿਉਂ ਕੀਤਾ। ਹੁਣ ਜੇ ਇਹ ਕਾਰਵਾਈ ਇਹਨਾਂ ਨੇ ਨਾ ਕੀਤੀ ਹੁੰਦੀ ਕਿ ਭਾਈ ਉਹਨਾਂ ਨੇ ਅਰਦਾਸਾ ਸੋਧ ਕੇ ਆਏ, ਪੰਜਾਬ ਦੀ ਜਵਾਨੀ ਨਾ ਆਂਦੀ, ਤਾਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਸਾਰੀ ਜਿਹੜੀਆਂ ਹੁਣ ਨੌਟੰਕੀ ਵਾਲੀਆਂ ਇਵੈਂਟਸ ਰੱਖੀਆਂ ਨੇ, ਮਹਾਂ ਪੰਚਾਇਤ ਤਾਂ ਬਾਅਦ ਦੀ ਗੱਲ ਹੈ ਕਿ ਵੀ ਇਹ ਇਹਨਾਂ ਨੇ ਕਰਨਾ ਸੀ ਜਾਂ ਇਹ ਇਵੇਂ ਹੀ ਹੁੰਦਾ। ਮੈਂ ਅੱਜ ਹੀ ਭਾਈ ਨਰਿੰਦਰ ਸੋਰਾ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਹੁਣ ਅਸੀਂ ਕੱਲ੍ਹ ਸਾਕਾ ਨਨਕਾਣਾ ਸਾਹਿਬ ਦੀ ਗੱਲ ਕੀਤੀ, ਕੱਲਾ ਭਾਈ ਲਛਮਣ ਸਿੰਘ ਧਾਰੋਵਾੜੀ ਨੇ ਆਪਣੇ 150 ਸਿੰਘਾਂ ਦੇ ਨਾਲ ਨਹੀਂ ਸੀ ਜਾਣਾ, 3 ਥਾਵਾਂ ਤੋਂ ਜਥੇ ਤੁਰੇ ਹੋਏ ਸੀ ਔਰ ਉਦੋਂ ਤੱਕ ਸ਼੍ਰੋਮਣੀ ਕਮੇਟੀ ਜਾਂ ਮਾਸਟਰ ਤਾਰਾ ਸਿੰਘ ਜਿਹੜੇ ਵੀ ਉੱਥੇ ਅੰਮ੍ਰਿਤਸਰ, ਉਹਨਾਂ ਨੂੰ ਇਹ ਭਿਣਕ ਪੈ ਚੁੱਕੀ ਸੀ ਕਿ ਵੀ ਮਹੰਤ ਨਰੈਣੂ ਨੇ ਗੁੰਡੇ ਇਕੱਠੇ ਕੀਤੇ ਹੋਏ ਨੇ ਅੰਦਰ ਔਰ ਉੱਥੇ ਖੂਨ ਖਰਾਬਾ ਹੋਏਗਾ। ਸੋ 3 ਜਥੇ ਜਿਹੜੇ ਅੱਡ-ਅੱਡ ਡਾਇਰੈਕਸ਼ਨਾਂ 'ਚੋਂ ਉਹਨਾਂ ਨੇ ਨਨਕਾਣਾ ਸਾਹਿਬ ਆ ਕੇ ਮਿਲਣਾ ਸੀ ਔਰ ਫਿਰ ਉਹ ਸਾਰੇ 600-700 ਦਾ ਜਥਾ ਅੰਦਰ ਜਾਣਾ ਸੀ। ਉਹਨਾਂ ਨੇ ਫੌਰਨ ਕਿਸੇ ਬੰਦੇ ਨੂੰ ਘਲਾਇਆ ਅੰਮ੍ਰਿਤਸਰੋਂ ਟ੍ਰੇਨ ਦੇ ਉੱਤੇ, ਉਦੋਂ ਕੋਈ ਫੋਨ ਜਾਂ ਦੂਜੇ ਤੇ ਨਹੀਂ ਸੀ ਸੁਨੇਹੇ ਦੇਣ ਵਾਲੇ, ਕਿ ਵੀ ਜਥਿਆਂ ਨੂੰ ਰੋਕ ਦਿਓ, ਉਹਨਾਂ ਨੂੰ ਕਹੋ ਵੀ ਅਜੇ ਜਦੋਂ ਤੱਕ ਪੰਥ ਫੈਸਲਾ ਨਹੀਂ ਕਰਦਾ ਅਸੀਂ ਜਦੋਂ ਵੀ ਕਰਾਂਗੇ ਪੰਥਕ ਇਕੱਠ ਰੱਖਾਂਗੇ, ਉੱਥੇ ਜਿਹੜਾ ਖੂਨ ਖਰਾਬਾ ਕਰਨ ਦਾ ਮਹੰਤ ਦਾ ਇਰਾਦਾ ਹੈ। ਹੁਣ 2 ਜਥਿਆਂ ਤੱਕ ਤਾਂ ਸੁਨੇਹਾ ਪਹੁੰਚਿਆ, ਉਹ ਰੁਕ ਗਏ ਕਿ ਜੀ ਪੰਥ ਨੇ ਦਿੱਤਾ ਮੈਸੇਜ। ਹੁਣ ਜਦੋਂ ਤੱਕ ਇਹਨਾਂ ਦੇ ਜਥਿਆਂ ਨੂੰ ਮੈਸੇਜ ਮਿਲਦਾ ਭਾਈ ਲਛਮਣ ਸਿੰਘ ਧਾਰੋਵਾੜੀ ਵਾਲਿਆਂ ਨੂੰ, ਇਹ ਆਲਰੇਡੀ ਆਪਣੇ ਫਾਈਨਲ ਪੜਾਅ ਤੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸਾ ਸੋਧ ਕੇ ਨਿਕਲ ਚੁੱਕੇ ਸੀ। ਮੈਸੇਜ ਹਾਲਾਂਕਿ ਗੁਰਦੁਆਰਾ ਸਾਹਿਬ ਐਂਟਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਮਿਲ ਗਿਆ ਔਰ ਇਹ ਜਿਹੜਾ ਈਵਨ ਹੁਕਮਨਾਮਾ ਵੀ ਜਦੋਂ ਉਹਨਾਂ ਨੇ ਲਿਆ ਕਿ ਮਹਾਰਾਜ ਅਸੀਂ ਜਾ ਰਹੇ ਹਾਂ ਅੰਗ ਸੰਗ ਸਹਾਈ ਹੋਣਾ, ਤੇ ਇਹੀ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਔਰ ਇਸ ਤਾਂ ਉਹਨਾਂ ਨੂੰ ਨਜ਼ਰ ਆ ਗਿਆ ਹੈ। ਹੁਣ ਜਦੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਉਹ ਮੈਸੇਜ ਮਿਲਦਾ ਹੈ ਆ ਕੇ, ਉਹ ਕਹਿੰਦੇ ਨੇ ਜੀ ਪੰਥ ਦਾ, ਭਾਈ ਲਛਮਣ ਸਿੰਘ ਕਹਿੰਦੇ ਨੇ ਕਿ ਭਾਈ ਹੁਣ
ਤਾਂ ਅਸੀਂ ਅਰਦਾਸਾ ਸੋਧਿਆ ਹੋਇਆ, ਜੋ ਵੀ ਹੋਏਗਾ ਅਸੀਂ ਦਰਸ਼ਨ ਕਰਕੇ ਵਾਪਸ ਜੇ ਮੁੜ ਸਕੇ ਮੁੜਾਂਗੇ, ਨਹੀਂ ਤਾਂ ਜਿਵੇਂ ਗੁਰੂ ਨੂੰ ਪਾਉਂਦਾ। ਔਰ ਮੈਂ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਜੇ ਇਹ ਸ਼ਹਾਦਤਾਂ ਨਾ ਹੁੰਦੀਆਂ ਤੇ ਕੋਈ ਸੋਚ ਸਕਦਾ ਸੀ ਕਿ ਨਨਕਾਣਾ ਸਾਹਿਬ ਦਾ ਕਬਜ਼ਾ ਕਮਿਸ਼ਨਰ ਅਗਲੇ ਦਿਨ ਚਾਬੀਆਂ ਪੰਥ ਦੇ ਪੈਰਾਂ 'ਚ, ਸ਼ਹੀਦੀਆਂ ਹੋਈਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੋ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ, ਬੇਸ਼ੱਕ ਇਹ ਹੁੰਦਾ ਜੀ ਕਿਸੇ ਡਿਸਪਲਿਨ 'ਚ ਨਹੀਂ ਜੀ ਕਿਸੇ 'ਚ ਨਹੀਂ ਹੈ। ਹੁਣ ਜੇ ਸਰਵਣ ਸਿੰਘ ਪੰਧੇਰ ਜਾਂ ਜਗਜੀਤ ਸਿੰਘ ਡੱਲੇਵਾਲ ਇਹ ਕਾਲ ਦੇ ਕੇ ਇਸ ਪਾਸੇ ਧਿਆਨ, ਬਹੁਤ ਸਰਕਾਰ ਨੂੰ ਵੀ ਲੱਗਦਾ ਸੀ ਵੀ ਅਸੀਂ ਤਾਂ ਨਿਬੇੜ ਦਿੱਤੀ ਕਿਸਾਨ ਮੂਵਮੈਂਟ, ਹਾਂਜੀ, ਉਹ ਜਿਹੜੀ ਹੈ ਹੁਣ ਹੋਰ ਕੋਈ ਢੰਗ ਤਰੀਕਾ ਲੱਭ ਰਹੇ ਸੀ ਕਿ ਵੀ ਸਾਨੂੰ ਜਰਾ ਮੈਜੋਰਟੀ ਮਿਲ ਜਾਏ ਅਗਲੀ ਵਾਰੀ 400 ਸੀਟਾਂ ਜਾਂ ਦੂਜੀ ਫਿਰ ਇਹਨਾਂ ਨੂੰ ਰਗੜਾਂਗੇ ਚੰਗੀ ਦਾ। ਸਕ੍ਰਿਪਟ ਤਾਂ ਉਹਨਾਂ ਨੇ ਲਿਖੀ ਹੋਈ ਸੀ, ਜੋ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਪੰਜਾਬ 'ਚ, ਜਿਵੇਂ ਲੀਰੋ ਲੀਰ ਕੀਤਾ ਸਾਰੀ ਪੂਰੇ ਜਿਹੜੇ ਵੀ ਸੰਘਰਸ਼ੀ ਲੋਕ ਸੀ। ਲੇਕਿਨ ਐਨ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੋਨਾਂ ਦੀ ਕਮਾਂਡ ਥੱਲੇ ਜਦੋਂ ਨੌਜਵਾਨ ਨਿਕਲੇ ਔਰ ਉਹ ਹਾਲਾਤ ਬਣੇ ਜਿਵੇਂ ਕਿ ਜਦੋਂ ਫਿਰ ਸਾਕਾ ਨਨਕਾਣਾ ਸਾਹਿਬ ਹੋ ਗਿਆ, ਫਿਰ ਪਿੱਛੇ ਕੌਣ ਰਹਿ ਸਕਦਾ ਸੀ? ਫਿਰ ਤਾਂ ਉਹ ਸਾਰੀ ਸਪਿਰਿਟ ਨੇ ਜਿਹੜਾ ਹੈ, ਉਹ ਸ਼ਹਾਦਤਾਂ ਜ਼ਰੂਰ ਹੋਈਆਂ ਲੇਕਿਨ ਉਹਦੇ 'ਚੋਂ ਜਿਹੜੀ ਹੈ ਉਹ ਕੁਰਬਾਨੀ ਨਿਕਲੀ। ਮੈਂ ਸਮਝਦਾ ਇਸੇ ਤਰ੍ਹਾਂ ਜੇ ਅੱਜ 21 ਸਾਲਾ ਸ਼ੁਭਕਰਨ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਕਿਸਾਨ ਮੋਰਚੇ ਨੇ ਕਿਹਾ ਜੀ ਮਰਡਰ ਕੇਸ ਰਜਿਸਟਰ ਕਰੋ ਖੱਟੜ ਦੇ ਖਿਲਾਫ, ਔਰ ਅਨਿਲ ਵਿਜ ਉਹਨਾਂ ਦਾ ਹੋਮ ਮਿਨਿਸਟਰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ, ਉਹਨਾਂ ਦੀ ਭੈਣ ਨੂੰ ਨੌਕਰੀ ਦਿੱਤੀ ਜਾਏ, ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਇਹ ਹੋਈਆਂ ਨੇ। ਔਰ ਇਹਦੇ ਨਾਲ ਜਿਹੜਾ ਇਹ ਅਸੀਂ ਸਮਝਦੇ ਹਾਂ ਵੀ ਜਿੱਥੇ ਇੱਕ ਪੋਜ਼ਿਟਿਵ ਗੱਲ ਹੈ ਵੀ ਅਲਟੀਮੇਟਲੀ ਇਹ ਸਾਰੇ 'ਚੋਂ ਇਹਨਾਂ ਦੀ ਮਜਬੂਰੀ ਬਣੀ ਜੁਆਇਨ ਕਰਨਾ, ਪਰ ਇਹਨਾਂ ਤੋਂ ਖਬਰਦਾਰੀ ਦੀ ਲੋੜ ਵੀ ਹੈ। ਹੁਣ ਟਕੈਤ ਸਾਹਿਬ ਵੀ ਆ ਗਏ, ਉਹ ਹੁਣ ਉਹ ਪੱਗ ਬੰਨ੍ਹ ਕੇ ਰੱਖਦਾ ਗੋਲ ਪੂਰੀ ਐਨ ਇਹ ਦੱਸਣ ਦੇ ਲਈ ਕਿ ਵੀ ਉਹਨੇ ਇਹ ਵੀ ਕਿਹਾ ਹਮ ਵੀ ਗੁਰਦੁਆਰਾ ਬਣਾएंगे ਆਪਣੇ गाँव में। ਸੋ ਚਲੋ ਚੰਗੀ ਗੱਲ ਹੈ, ਆ ਗਏ, ਦੇਰ ਆਏ ਦਰੁਸਤ ਆਏ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹ ਪਤਾ ਨਹੀਂ ਹੈ ਵੀ ਇਹਨਾਂ ਨੇ ਕਰਨਾ ਕੀ ਹੈ। ਪਰ ਇਸ ਸਾਰੇ ਘਟਨਾਕ੍ਰਮ 'ਚੋਂ ਦੁਨੀਆ ਭਰ ਦੇ ਵਿੱਚ ਜਿਹੜੀ ਰੋਸ ਦੀ ਲਹਿਰ ਆਈ ਹੈ ਉਹਦਾ ਅਸੀਂ ਪ੍ਰਗਟਾਵਾ ਦੇਖ ਸਕਦੇ ਹਾਂ। ਸਾਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਸਾਨੂੰ ਇਨਫੋਰਮੇਸ਼ਨ ਵੀ ਭੇਜੀ ਹੈ ਕਿ 24 ਫਰਵਰੀ ਨੂੰ ਯਾਨੀ ਕਿ ਸੈਚਰਡੇ ਮੌਂਟਰੀਅਲ ਸਿੱਖ ਸੰਗਤ ਗੁਰਦੁਆਰਾ ਕਮੇਟੀਆਂ ਤੇ ਪੰਥਕ ਆਰਗੇਨਾਈਜੇਸ਼ਨਾਂ ਵੱਲੋਂ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਔਰ ਬਾਕੀ ਸਿੰਘਾਂ ਦੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਜੋ ਉਹਨਾਂ ਨਾਲ ਵਾਪਰ ਰਿਹਾ, ਬੰਦੀ ਸਿੰਘਾਂ ਦਾ ਮੁੱਦਾ ਜੋ ਕੌਮੀ ਇਨਸਾਫ ਮੋਰਚੇ 'ਚ ਹੈ ਔਰ ਕਿਸਾਨਾਂ ਦਾ ਮੁੱਦਾ, ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਓਟਵਾ ਦੇ ਵਿੱਚ ਜਿਹੜੀ ਹੈ ਉਹ ਰੈਲੀ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜਾ ਵਾਸ਼ਿੰਗਟਨ DC ਸਾਡੇ ਪੇਕਿਆਂ ਤੋਂ ਵੀ ਖਬਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਸਾਰੇ ਇਕੱਠ ਹੋਣੇ ਨੇ, ਕਾਰ ਰੈਲੀ ਵੀ ਹੈ ਔਰ ਮਾਰਚ ਦੀ ਬਿਗਨਿੰਗ ਦੇ ਵਿੱਚ ਅਗੇਨ ਪ੍ਰੋਟੈਸਟ ਦੀ ਲਾਈਨ ਰੱਖੀ ਹੋਈ ਹੈ। ਉਹਦੀ ਡੀਟੇਲ ਜਦੋਂ ਆਏਗੀ ਅਸੀਂ ਡਿਸਕਸ ਕਰਾਂਗੇ। ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਸੰਡੇ ਸਾਰੇ ਕੈਲੀਫੋਰਨੀਆ ਦੀਆਂ ਪ੍ਰਮੁੱਖ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਉਹ ਜਿਹੜੀਆਂ ਨੇ ਜੁਆਇਨ ਕਰ ਰਹੀਆਂ ਔਰ ਉਸ ਦੇ ਵਿੱਚ ਫਰਦਰ ਉਹਦੀ ਸਟ੍ਰੈਟਜੀ ਜਿਹੜੀ ਹੈ ਉਹ ਹੋਏਗੀ। ਔਰ ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਾਨੀਆ ਜੋਲੀ ਮਿਨਿਸਟਰ ਆਫ ਫੋਰਨ ਅਫੇਅਰਸ, ਉਹਨਾਂ ਨੂੰ ਚਿੱਠੀ ਵੀ ਲਿਖੀ ਗਈ ਹੈ ਡੀਟੇਲ 2 ਪੇਜਿਸ ਦਾ। ਕੈਨੇਡਾ ਮਸਟ ਕੰਡੈਮ ਇੰਡੀਆਜ਼ ਵਾਇਲੈਂਟ ਕ੍ਰੈਕਡਾਊਨ ਅਗੇਂਸਟ ਫਾਰਮਰ ਐਕਟਿਵਿਸਟ। ਔਰ ਇਹ ਸਾਰਾ ਤਾਂ ਚੱਲ ਰਿਹਾ ਪਰ ਨਾਲ ਦੀ ਨਾਲ ਜਿਹੜੀ ਜ਼ੁਲਮ ਦੀ ਕਹਾਣੀ ਹੈ ਉਸ 'ਚੋਂ ਅਸੀਂ ਦੇਖਦੇ ਹਾਂ ਕਿ ਪ੍ਰਵੀਨ ਹੋਰਾਂ ਵੱਲੋਂ ਇੱਕ ਟਵੀਟ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਦਾ ਹਰਿਆਣਾ ਪੁਲਿਸ has today posted a notice outside the home of Bharati Kisan Union Shaheed Bhagat Singh leader Amarjeet Modi stating that he should not participate in this movement without the permission of the police. Otherwise, his property could be attached and his bank accounts could be seized. ਹੁਣ ਇਹ ਸ਼ੁਰੂ ਕਰ ਲਿਆ ਹਰਿਆਣਾ 'ਚ। ਅੱਗੇ ਵੀ ਖਬਰਾਂ ਆ ਰਹੀਆਂ ਵੀ ਇੱਕ ਪਾਸੇ ਤਾਂ ਉਹ ਰਮਣੀਕ ਮਾਨ ਨਾਂ ਦਾ ਟਾਊਟ ਜਿਹੜਾ ਮਨਜਿੰਦਰ ਸਿਰਸੇ ਦਾ ਜੁੜਵਾਂ ਭਰਾ, ਉਹਨਾਂ ਨੇ ਹਰਿਆਣਾ ਕਮੇਟੀ ਦੇ ਉੱਤੇ ਕਬਜ਼ਾ ਕਰਕੇ ਬਿਠਾਇਆ। ਗੁਰਦੁਆਰਿਆਂ ਨੂੰ ਵੀ ਉਹਨੇ ਡੱਕਿਆ ਕਿ ਵੀ ਕੋਈ ਲੰਗਰ ਕੋਈ ਰਸਦ ਨਹੀਂ ਜਾਣੀ ਚਾਹੀਦੀ। ਜਿਵੇਂ ਸੈਂਟਰਲ ਦਸਤਿਆਂ ਨੂੰ ਗੁਰਦੁਆਰਾ ਪੰਜੋ ਖਰਾ ਸਾਹਿਬ ਔਰ ਮੰਜੀ ਸਾਹਿਬ ਅੰਬਾੜੇ 'ਚ ਜਿਹੜਾ ਉਹ ਸਿੱਖ ਨੌਜਵਾਨਾਂ ਨੇ ਫੜਿਆ ਕਿ ਉਹ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਵਿੱਚ ਰਿਹਾਇਸ਼ੀ ਕਮਰਿਆਂ 'ਚ ਰਹਿ ਕੇ ਨਸ਼ੇ ਦਾ, ਤੰਬਾਕੂ, ਡਰੱਗ, ਸ਼ਰਾਬ ਦਾ ਇਸਤੇਮਾਲ ਕਰ ਰਹੇ ਸੀ।
ਹੁਣ ਉਹ ਲੁਕਿਆ ਵੀ ਫਿਰਦਾ ਹੈ। ਇੱਕ ਜਿਪਸੀ ਉਹਨੂੰ ਹੋਰ ਲੈ ਲਈ, ਉਹਨੇ ਕਿਹਾ ਜੀ ਬਾਹਰ ਬੈਠੇ ਖਾਲਿਸਤਾਨੀਆਂ ਨੇ ਮੇਰੇ ਖਿਲਾਫ ਸ਼ੋਅ ਕੀਤਾ ਤੇ ਮੇਰੀ ਜਾਨ ਨੂੰ ਬੜਾ ਖਤਰਾ ਹੈ। ਔਰ ਉਹ ਸਾਰਾ ਪਾਰਟ ਤਾਂ ਚੱਲ ਹੀ ਰਿਹਾ ਸੀ। ਹੁਣ ਇਹ ਜਿਹੜਾ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ ਭਾਈ ਹੁਣ ਉਹਨਾਂ ਨੇ ਸਿੱਧਾ ਸਿੱਧਾ ਕਿਸਾਨ ਲੀਡਰਾਂ ਨੂੰ ਇਹ ਕਿਹਾ ਕਿ ਜੇ ਤੁਸੀਂ ਕਿਸਾਨ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕਰੋਗੇ ਤੇ ਤੁਹਾਡੀ ਪ੍ਰਾਪਰਟੀ ਕਨਫਿਸਕੇਟ ਕੀਤੀ ਜਾਏਗੀ ਔਰ ਬੈਂਕ ਅਕਾਊਂਟ ਜਿਹੜੇ ਨੇ ਤੁਹਾਡੇ ਉਹ ਪਹਿਲਾਂ ਫਰੀਜ਼ ਫਿਰ ਸੀਜ਼ ਕੀਤੇ ਜਾਣਗੇ। ਔਰ ਸਾਡੇ ਕੋਲ ਇਹ ਵੀ ਜਾਣਕਾਰੀ, ਕਿਉਂਕਿ ਇੱਕ ਅੱਧੀ ਵੀਡੀਓ ਵੀ ਸਾਡੇ ਕੋਲ ਆਈ ਜਿਹਦੇ ਥੱਲੇ ਹੈ ਵੀ ਕਿਵੇਂ ਉਹਨਾਂ ਨੇ ਡਾਇਰੈਕਟਲੀ ਫਾਇਰ ਜਿਹੜਾ ਹੈ। ਔਰ ਜਦੋਂ ਅਸੀਂ ਨੂਹ ਮੇਵਾਤ ਦੇ ਜ਼ੁਲਮਾਂ ਦੀ ਗੱਲ ਕਰਦੇ ਕਿ ਕਿਵੇਂ ਉੱਥੇ ਮੁਸਲਮਾਨਾਂ ਦੇ ਖਿਲਾਫ ਜ਼ੁਲਮ ਕੀਤੇ ਗਏ ਔਰ ਬੁਲਡੋਜ਼ ਉਹਨਾਂ ਦੇ ਘਰ ਕੀਤੇ ਗਏ। ਔਰ ਉਸ ਨੂਹ ਦਾ ਹੀ ਐਸਪੀ ਹੈ ਨਰਿੰਦਰ ਬਿਜਰਾਨੀ। 21 ਫਰਵਰੀ ਨੂੰ ਜਦੋਂ ਇਹ ਦੁਪਹਿਰ ਦੇ ਵੇਲੇ ਇਹੀ ਖਨੌਰੀ ਬਾਰਡਰ ਦਾ ਇੰਚਾਰਜ ਸੀ ਜਿਹਨੇ ਆਪਣੇ ਰਿਵਾਲਵਰ, ਕਿਉਂਕਿ ਲਾਈਵ ਐਮਨੀਸ਼ਨ ਵੀ ਯੂਜ਼ ਹੋਇਆ ਹੈ, ਪਲਾਸਟਿਕ ਬੁਲੇਟਸ हैं, रबर बुलेट्स हैं, टीयर गैस शेल तक महदूद नहीं है। इन्हें नरिंदर बिजरानी एसपी ਨੂਹ ਮੇਵਾਤ ਨੇ ਆਪਣੇ ਰਿਵਾਲਵਰ ਦੇ ਨਾਲ ਫਾਇਰਿੰਗ ਕੀਤੀ ਹੈ ਔਰ ਪੀਸਫੁਲ ਫਾਰਮਰਸ ਦੇ ਉੱਤੇ। ਉਹਦੇ 'ਚ ਹੀ ਜਿਹੜਾ 21 ਸਾਲਾ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ। ਔਰ ਇਹ ਸਾਰੇ ਦੇ ਚਲਦਿਆਂ ਇਹ ਵੀ ਸਾਹਮਣੇ ਆਇਆ ਹੈ ਔਰ ਇਹ ਖਬਰ ਕਾਫੀ ਪ੍ਰੋਮੀਨੈਂਟਲੀ ਆਈ ਹੈ ਕਿ ਜਿਹਨੂੰ ਇਹਨੇ ਮਨੋਹਰ ਲਾਲ ਖੱਟੜ ਨੇ ਹੁਣ ਅਗਲਾ ਡੀਜੀਪੀ, ਕਿਉਂਕਿ ਇਹ ਜਿਹੜੇ ਸੀਨੀਅਰ ਆਫੀਸਰ ਹੁੰਦੇ ਨੇ IPS, ਉਹਨਾਂ ਦੀ ਲਿਸਟ ਭੇਜੀ ਜਾਂਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੋਲ। ਉਹ ਪੂਰਾ ਪੈਨਲ ਹੁੰਦਾ ਹੈ, ਉਹਦੇ 'ਚੋਂ ਫਿਰ ਸਿਲੈਕਟ ਕੀਤਾ ਜਾਂਦਾ ਔਰ ਫਿਰ ਇਹ ਜੂਨੀਅਰ ਮੋਸਟ ਜਿਹੜਾ ਸੀ ਉਹਨਾਂ ਸਾਰਿਆਂ ਤਿੰਨਾਂ ਦੇ ਪੈਨਲ 'ਚੋਂ, ਜਿਨ੍ਹਾਂ 'ਚ ਇੱਕ ਮੁਸਲਮਾਨ ਨਾਮ ਵਾਲਾ ਵੀ ਹੈ, ਇਹ ਸ਼ਤਰੂਜੀਤ ਕਪੂਰ। ਅਗੇਨ ਇਸ ਗੱਲ ਦਾ ਧਿਆਨ ਰਹੇ, ਮਨੋਹਰ ਲਾਲ ਖੱਟੜ ਪੰਜਾਬੀ ਖੱਤਰੀ ਮੁਲਤਾਨੀ ਹਿੰਦੂ ਫੁੱਲ ਆਫ ਹੇਟਡ ਸਿੱਖਾਂ ਨਾਲ, ਔਰ ਇਹ ਕਪੂਰ ਇਹ ਵੀ ਉਸੇ ਦਾ। ਉਹਨੂੰ ਨੈਕਸਟ DGP ਜਿਹੜਾ ਲਾਇਆ ਗਿਆ ਹਰਿਆਣੇ ਦਾ ਔਰ ਇਹ ਸਟੇਟ ਗਵਰਨਮੈਂਟ ਨੇ ਕਿਹਾ। ਔਰ ਇਸ ਦੇ ਉੱਤੇ ਪੂਰਾ ਆਰਟੀਕਲ ਹੈ ਕਿ ਵੀ ਇਹ ਸ਼ਤਰੂਜੀਤ ਕਪੂਰ ਇਹਦੇ ਨਾਲ ਇਹਦਾ ਕੀ ਨੇੜੇ ਦਾ ਸੰਬੰਧ ਹੈ ਖੱਟੜ ਦਾ, ਔਰ ਕਿਵੇਂ ਇਹ ਜੂਨੀਅਰ ਹੋਣ ਦੇ ਨਾਤੇ ਵੀ ਇਹ 1990 ਬੈਚ ਦਾ ਆਫਿਸਰ ਹੈ, ਸਭ ਤੋਂ ਜੂਨੀਅਰ ਸੀ ਔਰ ਇਹ ਉਹਨੇ ਅਪਾਇੰਟ ਕੀਤਾ ਹੈ। ਹਾਲਾਂ ਇਹ ਜਦੋਂ ਜਾਟ ਰਿਜ਼ਰਵੇਸ਼ਨ ਦੇ ਵੇਲੇ ਐਜੀਟੇਸ਼ਨ ਹੋਈ ਔਰ ਇੱਕ ਦੋ ਹੋਰ ਮੁੱਦਿਆਂ ਤੇ ਇਹ ਕਲੰਕਤ ਸੀ, ਉਦੋਂ ਇਹਨੂੰ ਰਿਜ਼ਾਈਨ ਜਿਹੜਾ ਟ੍ਰਾਂਸਫਰ ਕੀਤਾ ਗਿਆ ਸੀ। ਲੇਕਿਨ ਇਹਦੇ ਬਾਵਜੂਦ ਕਿਉਂਕਿ ਜਿਹੜੇ ਇਹਦੇ ਹੋਰ ਦੋ ਆਫੀਸਰ ਸੀ ਇਸ ਤੋਂ ਸੀਨੀਅਰ ਸੀ, ਉਹਨਾਂ ਨੂੰ ਸੁਪਰਸੀਡ ਕੀਤਾ ਗਿਆ। ਸੋ ਇਹ ਜਦੋਂ ਅਸੀਂ ਕਿਉਂਕਿ ਇਹਦੇ 'ਚ ਇਕੱਲਾ ਇਹ ਕਿਸਾਨ ਮੂਵਮੈਂਟ ਨਾਲ ਡੀਲ ਕਰਨਾ ਹੀ ਨਹੀਂ ਹੈ, ਇਸ ਸਾਲ 'ਚ ਹੀ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਵੀ ਨੇ, ਹਰਿਆਣਾ ਅਸੈਂਬਲੀ ਦੀਆਂ ਚੋਣਾਂ ਵੀ ਡਿਊ ਨੇ ਔਰ ਇਹ ਸਾਰਾ ਪਾਰਟ ਜਿਹੜਾ ਹੈ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਇਹਨਾਂ ਦੀ ਆਉਣ ਵਾਲੇ ਪੀਰੀਅਡ ਦੇ ਵਿੱਚ ਸਿੱਖਾਂ ਦੇ ਖਿਲਾਫ ਪੂਰੀ ਨਸਲਕੁਸ਼ੀ ਦੀ ਲਾਈਨ ਉਸ 'ਚੋਂ ਉਹਨਾਂ ਨੂੰ, ਔਰ ਜਿਹੜਾ ਬਾਰ-ਬਾਰ ਤੁਸੀਂ ਉਹਨਾਂ ਦੇ ਇਸ ਵੇਲੇ IT ਸੈੱਲ BJP ਦਾ ਔਰ ਦੂਸਰੇ ਦਾ ਦੇਖ ਸਕਦੇ ਹੋ ਕਿ ਸਿੱਖਾਂ ਦੇ ਲਈ ਕਿਵੇਂ ਨਫ਼ਰਤ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ। ਬੜੇ ਸਿਸਟਮੈਟਿਕ ਅੰਦਾਜ਼ ਦੇ ਵਿੱਚ ਉਹ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਔਰ ਲੋਕਾਂ ਨੂੰ ਨਵੰਬਰ 84 ਵਾਲਾ ਸਬਕ ਸਿੱਖਾਂ ਨੂੰ ਸਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ। ਔਰ ਇਸ ਦੇ ਉੱਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਬਿਗਨਿੰਗ ਦੇ ਵਿੱਚ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਤਨਮਨਜੀਤ ਸਿੰਘ ਢੀਸੀ ਉਹਨਾਂ ਨੇ ਸਵਾਲ ਚੁੱਕਿਆ ਜਿਹੜੇ ਗਵਰਨਮੈਂਟ ਸਾਈਡ ਹੈ ਔਰ ਦੋ ਨੁਕਤੇ ਉਹਦੇ 'ਚ ਉਹਨਾਂ ਨੇ ਲਿਆਂਦੇ। ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ 21 ਸਾਲਾ ਕਿਸਾਨ ਦੀ ਡੈਥ ਹੋਈ ਹੈ ਵਿਦ ਦਾ ਬੁਲੇਟ ਔਰ ਗਵਰਨਮੈਂਟ ਨੇ ਕਨਫਰਮ ਕੀਤਾ ਬਹੁਤ ਸਾਰੇ ਜ਼ਖਮੀ ਨੇ ਔਰ ਪੀਸਫੁਲ ਜਿਹੜਾ ਪ੍ਰੋਟੈਸਟ ਦਾ ਰਾਈਟ ਸੀ ਉਸ ਨੂੰ ਉਹਨਾਂ ਨੇ ਸੁਪਰੈਸ ਕੀਤਾ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਈਵਨ ਟਵਿੱਟਰ ਨੇ ਜਿਹਨੂੰ ਹੁਣ X ਕਹਿੰਦੇ ਨੇ, ਇਹ ਕਿਹਾ ਵੀ ਕਿਵੇਂ ਉਹਨਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਨੇ ਪ੍ਰੈਸ਼ਰ ਬਿਲਡ ਕੀਤਾ ਕਿ ਜੇ ਤੁਸੀਂ ਉਹ ਜਿਹੜੇ ਪ੍ਰੋ ਫਾਰਮਰ ਟਵੀਟ ਨੇ ਉਹ ਨਾ ਹਟਾਏ ਤੇ ਅਸੀਂ ਤੁਹਾਡੇ ਬੰਦਿਆਂ ਨੂੰ ਇੰਪ੍ਰਿਜ਼ਨ ਕਰਾਂਗੇ, ਜੇਲ੍ਹ 'ਚ ਡੱਕਾਂਗੇ। ਔਰ ਉਹਨੇ ਕਿਹਾ ਕਿ ਭਾਈ ਇਹ ਇਸ ਤੋਂ ਵੱਡੀ ਹੋਰ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਕੀ ਛਾਪਾ ਹੋ ਸਕਦਾ ਹੈ। ਔਰ ਇਸ ਦੇ ਉੱਤੇ ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਉੱਥੇ ਕਿਸਾਨ ਮੂਵਮੈਂਟ ਚੱਲ ਰਹੀ ਹੈ ਇਸ ਵੇਲੇ 8-9 ਯੂਰਪ ਦੇ ਮੁਲਕਾਂ ਦੇ ਵਿੱਚ ਵੀ, ਜਿਨ੍ਹਾਂ ਦੇ ਵਿੱਚ ਫਰਾਂਸ ਹੈ, ਜਰਮਨੀ ਹੈ, ਇਟਲੀ ਹੈ, ਉਵੇਂ ਹੀ ਟਰੈਕਟਰ ਲੈ ਕੇ ਰਾਜਧਾਨੀਆਂ ਸੜਕਾਂ 'ਤੇ ਆਏ ਨੇ। ਔਰ ਈਵਨ ਇਟਲੀ ਜਾਂ ਫਰਾਂਸ ਦੇ ਹਵਾਲੇ ਨਾਲ ਮੈਂ ਕਿਤੇ ਦੇਖ ਰਿਹਾ ਸੀ ਕਿ ਵੀ ਕਿਸਾਨਾਂ ਨੇ ਸੜਕ ਸਾਰੀ ਪੁੱਟ ਕੇ ਉਹਦੇ 'ਚ ਮਿੱਟੀ ਪਾ ਕੇ
ਜਿਹੜੀ ਹੈ ਸਰਦੀਆਂ ਦੀਆਂ ਫਸਲਾਂ ਵੀ ਉਹਦੇ ਤੇ ਸੜਕ ਤੇ ਹੀ ਬੀਜ ਦਿੱਤੀਆਂ, ਸੋ ਉਹ ਵੀ ਬੈਠੇ ਨੇ। ਤੇ ਇੱਥੇ ਤਾਂ ਕਿਸੇ ਨੇ ਨਹੀਂ ਹੋਇਆ ਵੀ ਉਹਨਾਂ ਦੇ ਉੱਤੇ ਤੁਸੀਂ ਗੋਲੀਆਂ ਚਲਾਓ ਔਰ ਕੰਡੇ ਉਹ ਜਿਹੜਾ ਕਿੱਲਾਂ ਗੱਡੋ ਔਰ ਉਹਨਾਂ ਨੂੰ ਲਾਈਵ ਐਮਨੀਸ਼ਨ ਨਾਲ ਮਾਰੋ। ਸੋ ਉਹ ਜਿਹੜਾ ਤਨਮਨਜੀਤ ਸਿੰਘ ਢੇਸੀ ਦੇ ਸਵਾਲ ਦੇ ਜਵਾਬ 'ਚ ਗਵਰਨਮੈਂਟ ਸਾਈਡ ਨੇ ਉਹਨੂੰ ਕੰਸਰਨ ਵਾਲੀ ਗੱਲ ਦੱਸਿਆ ਔਰ ਉਹਨੇ ਕਿਹਾ ਜੀ ਅਸੀਂ ਆਪਣੀ ਰਿਲੇਟਿਵ ਮਿਨਿਸਟਰੀ ਨੂੰ, ਜ਼ਾਹਰ ਹੈ ਫੋਰਨ ਅਫੇਅਰਸ ਹੀ ਹੈ, ਇਹ ਹਦਾਇਤ ਕਰਾਂਗੇ ਕਿ ਇਸ ਨੂੰ ਮੁੱਦੇ ਨੂੰ ਚੁੱਕਣ। ਔਰ ਸੈਗਮੈਂਟ ਦੀ ਕਲੋਜ਼ਿੰਗ ਤੋਂ ਪਹਿਲਾਂ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਇੱਕ ਅੱਧੇ ਮਿੰਟ ਦਾ ਉਹ ਸਵਾਲ ਔਰ ਗਵਰਨਮੈਂਟ ਰਿਸਪੌਂਸ ਹੈ। Time to see. Thank you very much. Madam Deputy Speaker, many of my Slough constituents, including members of the Sikh community and local gurdwaras, have written to me regarding their serious concerns about the safety of protesting farmers in their attempt to march towards the Indian capital, New Delhi. Yesterday, a protester was killed during a reported standoff with the police, wherein the cause of death was, and I quote, a bullet wound to the head. The Punjab Health Minister confirmed that a second boy had also sustained a bullet wound, but luckily he has survived, with another 13 being treated for injuries in hospitals. And today the BBC have reported that Twitter admitted to being compelled against their wishes to take down legitimate posts and accounts of activists. So does the Leader of the House agree with me that freedom of expression and the safety of protesters and their human rights must be protected? And what representations has the government made to its Indian counterparts to that effect? Leader. Well, thank the honourable gentleman for raising this very serious situation. Of course, the government does support the right to protest and to be able to do so in safety. I shall make sure that the Foreign Office have heard his concerns and ask the relevant minister to get in touch with his office.